ਤੁਸੀਂ ਸਭ ਤੋਂ ਪਹਿਲੇ ਮੈਨੂੰ ਇਹ ਦੱਸੋ ਕਿ ਪਿੰਡ ਦਾ ਨਾਮ ਹੈ ਪੀਰੋ ਚੱਕ। ਜੀ ਪੀਰੋ ਚੱਕ ਨੂੰ ਕਿਉਂ ਕਿਹਾ ਗਿਆ ਜੀ? ਇੱਥੇ ਪੀਰਾਂ ਦੇ ਡੇਰੇ ਬੜੇ ਨੇ। ਅੱਛਾ। ਚਾਰ ਚਵੇਰੇ ਪੀਰ ਨੇ ਇੱਥੇ। ਹਾਂ। ਇਹ ਦਰਬਾਰ ਹੈ, ਅੱਗੇ ਦਰਬਾਰ ਹੈ, ਪਿੱਛੇ ਦਰਬਾਰ ਹੈ, ਇੱਧਰ ਦਰਬਾਰ ਕੋਲ ਸਾਰੀ ਆਬਾਦੀ ਜ਼ਿਆਦਾਤਰ ਇੱਥੇ ਹਿੰਦੂ ਸਿੱਖਾਂ ਦੀ ਆਬਾਦੀ ਸੀ। ਜੀ। ਮੁਸਲਮਾਨ ਮਾਲਕ ਇੱਥੇ ਕੋਈ ਵੀ ਨਹੀਂ ਸੀ। ਹਾਂ। ਮੁਸਲਮਾਨ ਮਾਲਕ ਹੋਣਾ ਇਹਨਾਂ ਕਿ ਸੰਨ 47 ਤੋਂ ਬਾਅਦ ਜਦੋਂ ਆਏ ਨਾ ਜੀ, ਉਹ ਜੀ। ਮਾਲਕ ਬਣੇ। ਉਦੋਂ ਸਿੱਖਾਂ ਦੀ ਸਾਰੀ ਆਬਾਦੀ ਸੀ। ਚੰਦ ਇੱਕ ਬੰਦੇ ਹਨ ਜਿਹੜੇ ਮਰੂਸੀ ਹਨ ਦਰਬਾਰਾਂ ਉੱਤੇ, ਜੀ ਜੀ। ਉਹਨਾਂ ਨੇ ਥੋੜਾ ਬਹੁਤਾ ਜ਼ਮੀਨ ਐਸੀ ਥੋੜੀ ਬਹੁਤੀ, ਬਾਕੀ ਮਾਲਕ ਕੋਈ ਨਹੀਂ ਸੀ। ਖੜਕ ਸਿੰਘ ਜ਼ੈਲਦਾਰ ਖੜਕ ਸਿੰਘ ਜਾਦਾ। ਜ਼ੈਲਦਾਰ ਸੀ। ਹਾਂ। ਸੰਤ ਸਿੰਘ, ਈਸਰ ਸਿੰਘ, ਇਹਨਾਂ ਨਾਂ ਸੁਣੇ ਨਾਂ ਸਾਂਝੇ। ਅੱਛਾ ਅੱਛਾ। ਈਸਰ ਸਿੰਘ, ਸੰਤ ਸਿੰਘ, ਖੜਕ ਸਿੰਘ ਜ਼ੈਲਦਾਰ ਸੀ। ਹੋਰ ਬਾਕੀ ਜਿਹੜੇ ਮਸਾਏ ਹਨ ਇੱਥੇ ਨੇੜੇ ਜਿਹੜੇ ਹਾਂਜੀ ਜੀ ਖੱਤਰੀ ਭਰਾ ਜੀ। ਖੱਤਰੀ ਹਿੰਦੂ। ਹਾਂਜੀ। ਮੋਹਣੇ ਸ਼ਾਹ ਔਰ ਖੱਤਰੀ ਹਨ ਇੱਥੇ। ਕੀ ਕੀ ਨਾਮ ਦੱਸਿਆ? ਮੋਹਣੇ ਸ਼ਾਹ। ਮੋਹਣੇ ਸ਼ਾਹ। ਮੋਹਨ ਸ਼ਾਹ। ਅੱਛਾ ਅੱਛਾ। ਵੀ ਮੈਂ ਲਿਆ ਸੀ ਨਾਂ ਭਗਤ ਰਾਮ ਦਾ। ਭਗਤ ਰਾਮ ਸੁਣਿਆ ਹੈ ਅਸਾਂ, ਅੱਛਾ। ਲੇਕਿਨ ਅਸੀਂ ਜਾਣਦੇ ਨਹੀਂ ਉਹਨਾਂ ਨੂੰ। ਉਦੋਂ ਮੇਰੇ ਮੈਂ ਉਹ ਚੌਥੀ ਜਮਾਤ ਪੜ੍ਹਦਾ। ਇੱਕ ਮੁੰਡਾ ਸਾਨੂੰ ਮਾਸਟਰ ਗੋਪਾਲ ਸਿੰਘ ਪੜ੍ਹਾਉਂਦਾ ਸੀ, ਯਾਦ ਸਾਨੂੰ। ਅੱਛਾ ਮਾਸਟਰ ਗੋਪਾਲ ਸਿੰਘ ਸੀ। ਹਾਂ। ਉਹ ਤਲਵਾਰ ਲੈ ਕੇ ਆਉਂਦਾ ਹੁੰਦਾ ਉਸ ਜ਼ਮਾਨੇ ਵਿੱਚ। ਅੱਛਾ। ਉਹ ਪੜ੍ਹਾਉਂਦਾ ਸਾਨੂੰ। ਇਸ ਪਿੰਡ ਦਾ ਜਵਾਈ ਸੀ ਉਹ। ਪਤਾ ਕਿਹਦਾ ਜਵਾਈ ਸੀ? ਮੈਂ ਇਸ ਪਿੰਡ ਵਿਆਹ ਸੀ ਮਾਸਟਰ ਗੋਪਾਲ ਸਿੰਘ। ਅੱਛਾ ਬਾਬਾ ਜੀ, ਹੋਰ ਦੱਸੋ ਦੁਕਾਨਦਾਰੀ ਜਿਹੜੇ ਲੋਕ ਕਰਦੇ ਸਨ ਪੀਰੋ ਚੱਕ ਚੋਂ ਖੱਤਰੀ ਲੋਕ? ਤਿਲਕਾ ਸੀ, ਓਮਾ ਸੀ। ਹਾਂਜੀ। ਤਿਲਕਾ। ਤਿਲਕਾ ਰਾਮ ਅੱਛਾ। ਓਮਰਾਜ। ਤਿਲਕ ਰਾਮ, ਹਾਂਜੀ ਓਮਰਾਜ। ਓਮਰਾਜ। ਹਾਂਜੀ। ਅੱਛਾ ਤੇ ਇੱਕ ਗਿਆਨਾ ਗਿਆਨ ਚੰਦ ਗਿਆਨਾ। ਅੱਛਾ ਅੱਛਾ। ਇਸ ਗਿਆਨ ਤਰ੍ਹਾਂ ਚੰਦ ਹੋਏਗਾ। ਇਸ ਤਰ੍ਹਾਂ ਨਾਂ ਉਹਨਾਂ ਦੇ। ਜੀ 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 ਜੀ। ਦਹੀਂ ਦੇ ਪਾਸੇ ਤਰਗਾ ਹੈ। ਠੀਕ ਹੈ। ਤਰਗਾ ਇਹ ਵੀ ਪੁਰਾਣਾ ਪਿੰਡ ਸੀ। ਇਹ ਪੁਰਾਣਾ ਪਿੰਡ। ਸਿੱਖਾਂ ਦਾ ਇਸ ਪਿੰਡ। ਦੱਖਣ ਪਾਸੇ ਭੁੱਲਰ ਨੇ। ਭੁੱਲਰ। ਹਾਂ ਇੱਥੇ ਸਿੱਖ ਹੁੰਦੇ ਹਨ, ਬੜੇ ਮਸ਼ਹੂਰ ਸਿੱਖ ਭੁੱਲਰਾਂ ਦੇ। ਅੱਛਾ। ਹਾਂਜੀ। ਇਹ ਚੜ੍ਹਦੇ ਪਾਸੇ ਦੌਕੇ ਨੇ ਦੋ ਪਿੰਡ, ਦੌਕਾ ਕਲਾਂ ਦੌਕਾ ਖੁਰਦ। ਇਧਰ ਭਾਣੇ ਵਾਲੀ ਹੈ। ਇਹ ਸਾਰੇ ਸਿੱਖਾਂ ਦੇ ਪਿੰਡ ਦਾ। ਅੱਛਾ। ਬਲਕਿ ਇੱਥੇ ਇੱਕ ਬੰਦਾ ਸਿੱਖੋ ਮੁਸਲਮਾਨ ਵੀ ਹੋਇਆ ਅਜੇ ਤੱਕ ਹੈ ਹਯਾਤ ਉਹ। ਇਹ ਵੀ ਇੰਨਾ ਹੀ ਆਉਂਦਾ। ਭਾਈ ਸਰਾਜ ਜਿਹੜੀ ਹੈ ਨਾ, ਹਾਂ। ਇਹ ਬੜੀ ਮਸ਼ਹੂਰ ਹੋ ਸੀ ਉਸ ਵਕਤ ਵਿੱਚ। ਪੈਸੇ ਦਿੰਦੇ ਨਹੀਂ ਲੋਕ ਸੂਤ ਤੇ, ਵਿਆਜ ਤੇ। ਵਿਆਜ ਤੇ ਪੈਸੇ ਦੇਣੇ। ਅੱਛਾ। ਭਾਈ ਸਰਾਜ ਬੜਾ ਕਿੰਨਾ ਵਿੱਚ ਸੀ? ਹੈਂ? ਹਿੰਦੂ ਖੱਤਰੀਆਂ ਵਿੱਚੋਂ ਸੀ? ਸਿੱਖਾਂ ਵਿੱਚੋਂ। ਸਿੱਖਾਂ ਵਿੱਚੋਂ। ਅੱਛਾ। ਸਿੱਖਾਂ ਇਹਨਾਂ ਦੀ ਮਾਂ ਸੀ ਮਹਿਬਾਗ ਵਾਲਿਆਂ ਦੀ। ਅੱਛਾ ਅੱਛਾ ਅੱਛਾ। ਇਹਨਾਂ ਅਜੇ ਮਕਾਨ ਬਣੇ ਇੱਥੇ ਇਹਨਾਂ ਦੇ। ਇਹਨਾਂ ਦੀ ਤਾਰੀਖ ਹੈ ਇਹ ਬਾਬੇ ਸਾਜੇ ਬਣੇ ਦਫਨਾਏ ਗਏ ਹਨ। ਉਹ ਆਂਦੇ ਸਿੱਖ ਵੀ ਮੰਨਦੇ ਇਹਨਾਂ ਨੂੰ। ਅੱਛਾ। ਇਹ ਬਾਗ ਵਾਲਾ ਖੂਹ, ਇਹ ਬਾਗ ਵਾਲਾ ਖੂਹ, ਗੋਰਾ ਖੂਹ, ਇਹ ਸਾਂਝਾ ਬਣਨਾ ਜਿੱਥੇ ਉਹ ਆਂਦੇ ਅਸਾਂ ਆਪਣੇ ਪੈਸੇ ਦਫਨਾਣਾ ਹੈ, ਆਂਦੇ ਆਪਣੇ ਆਬਾਦ ਬਣਾਉਣਾ ਹੈ। ਅੱਛਾ। ਸਾਂਝਾ ਕਰਕੇ ਲੱਗ ਸਾਂਝੇ ਬਣੇ ਦਫਨਾ ਦਿਓ। ਇਹ ਸਿੱਖ ਵੀ ਮੰਨਦੇ ਆ ਸਾਰੇ ਇਹਨਾਂ ਨੂੰ। अस्सलाम वालेकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल ते एक नवे एपीसोड दे नाल तुहाडी खिदमत दे विच हाज़र हां। दोस्तों अज सांझा पंजाब पहुंचिया जी पीरो ਚੱਕ। पीरो ਚੱਕ डिस्ट्रिक्ट सियालकोट दे विच आंदा वे। अज असीं तुहानूं इस पिंड दी हिस्टरी बारे दसांगे कि पीरो ਚੱਕ नूं पीरो ਚੱਕ क्यों कहा गया। इस वेले मैं तुहानूं एक दरगाह शरीफ का व्यू दिखा रहा वां 1947 तो भी पहले दा। ते सानूं पता चलिया कि इस जिहड़ी जगह वे इस दरबार शरीफ की प्रॉपर्टी है, इनू दान करन वाले इस दरगाह शरीफ के नां लाने वाले जिहड़े ਉਹ सिख सरदार सन, उन्हां दे ही पैली बन्ने दे विच दरगाह शरीफ तमीर हुई, तैयार हुई। ते सो इस बाबा जी जद इस दुनिया तो पर्दा फरमा गए ने, पर्दा कर गए ने, ते इन्हां ते कह भी एक बहस हुई कि इस पिंड दे दोवें सिख कह रहे सन कि इन्हां नूं मैं दफनाना वे अपनी पैली च, दूसरे कह रहे सन कि मैं इन्हां नूं दफनाना। पिंड दियां फिर लोकां ने एक फैसला कीता कि इन्हां दी जिहड़ी दरगाह शरीफ तुहाडे जिहड़ा सांझा बनना वे पैली दा, उत्थे इन्हां नूं दफनाने आ। ते ऐ जी वो बिल्कुल इस वेले आबादी दे विच आ गया, क्योंकि बहुत सारा चिर हो गया, काफ़ी तारीखी गल है। इहदे विच बाबा जी कोल असीं पुछांगे कि इहदे च किन्नी हकीकत उन्हां ही ज़ुबानी सुनांगे। ऐ जी हज़रत बाबा मियाँ अली मुहम्मद रहमतुल्लाह अलैह, उर्दू दे विच लिखिआ जी दरबारे आलिया कादरिया सहरवर्दिया हज़रत बाबा मियाँ अली मुहम्मद रहमतुल्लाह अलैह पीरो ਚੱਕ शरीफ।
ਤਾਰੀਖ ਵਫਾਤ ਇਹਨਾਂ ਦੀ 7 ਮੁਹੱਰਮ 1316 ਹਿਜਰੀ ਜੀ। ਤੁਹਾਨੂੰ ਇਹ ਦਿਖਾ ਰਿਹਾ ਵਾਂ ਤੇ ਬਾਕੀ ਅਸੀਂ ਪੀਰੋ ਚੱਕ ਦੀ ਜਿਹੜੀ ਹਿਸਟਰੀ ਇੱਥੇ ਕਿਹੜੇ ਕਿਹੜੇ ਲੋਕ ਬਾਤ ਸਨ ਉਹ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਆ ਤੇ ਤੁਹਾਨੂੰ ਦੱਸਨੇ ਆ ਜੀ। ਤੇ ਇਹ ਜੀ ਪੀਰੋ ਚੱਕ ਦਾ ਪੁਰਾਣਾ ਛੱਪੜ ਮੈਂ ਜਿਹਦਾ ਤੁਹਾਨੂੰ ਵਿਊ ਦਿਖਾ ਰਿਹਾ ਵਾਂ ਬਾਹਰ ਮੈਂ ਗਲੀ ਵੱਲ ਨਿਕਲਣਾ ਜੀ। ਇਹ ਜੀ ਪੁਰਾਣਾ ਛੱਪੜ ਹੈ ਪੀਰੋ ਚੱਕ ਦਾ 47 ਤੋਂ ਪਹਿਲੇ ਜਿਸ ਜਗ੍ਹਾ ਮੌਜੂਦ ਸੀ ਅੱਜ ਵੀ ਉਸੇ ਜਗ੍ਹਾ ਹੀ ਮੌਜੂਦ ਹੈ। क्या है गली जी। अस्सलाम वालेकुम जी। वालेकुम सलाम। की हाल है बुजुर्गो? अल्लाह दा करम ठीक बिल्कुल। अपना की नाम जी अपना? मेरा नाम बरकत अली जनाब। बरकत अली ते तुहाडे वालिद साहब दा नाम? गुलाम कादर मिस्त्री लोहार हां सी। गुलाम कादर मिस्त्री लोहार। गुलाम कादर हां जी जी बरादरी तुहाडी लोहार जी। ते बाबे दा नाम की सी दादे दा? दादे दा नाम फकीर मोहम्मद सी। फकीर मोहम्मद। हां जी। ਤੇ ਆਪਣਾ ਬਜ਼ੁਰਗੋ ਇਹ ਦੱਸੋ ਤੁਸੀਂ ਇਸ ਵੇਲੇ ਕਿਹੜੇ ਪਿੰਡ 'ਚ ਬੈਠੇ ਹੋ? ਪੀਰੋ ਚੱਕ ਪੀਰੋ ਚੱਕ। ਪੀਰੋ ਚੱਕ ਦਾ ਜ਼ਿਲ੍ਹਾ ਜ਼ਿਲ੍ਹਾ ਸਿਆਲਕੋਟ ਤਹਿਸੀਲ ਤਹਿਸੀਲ ਡਸਕਾ ਬਿਫੋਰ 1947 47 ਤੋਂ ਪਹਿਲੇ ਜੀ ਜੀ ਕਿਆ ਤਹਿਸੀਲ ਵੀ ਸਿਆਲਕੋਟ ਹੀ ਲੱਗਦੀ ਸੀ ਇਹਨੂੰ? ਨਹੀਂ ਜੀ ਡਸਕਾ ਹੀ ਸੀ। ਅੱਛਾ ਸੇਮ ਡਰੈਸ ਹੋਈ ਹਾਂਜੀ ਹਾਂਜੀ ਜੀ ਠੀਕ ਹੈ ਠੀਕ। ਬਾਬਾ ਜੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ 1947 ਦੇ ਹਵਾਲੇ ਨਾਲ ਜੀ। ਮਤਲਬ 47 ਤੋਂ ਪਹਿਲੇ ਇਸ ਪੀਰੋ ਚੱਕ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਬਾਸ ਹਨ ਜੀ। ਤੁਸੀਂ ਸਭ ਤੋਂ ਪਹਿਲੇ ਮੈਨੂੰ ਇਹ ਦੱਸੋ ਕਿ ਪਿੰਡ ਦਾ ਨਾਮ ਹੈ ਪੀਰੋ ਚੱਕ ਜੀ। ਪੀਰੋ ਚੱਕ ਨੂੰ ਕਿਉਂ ਕਿਹਾ ਗਿਆ ਜੀ? ਇੱਥੇ ਪੀਰਾਂ ਡੇਰੇ ਬੜੇ ਨੇ। ਅੱਛਾ। 4 ਚਵੇਰੇ ਪੀਰ ਨੇ ਇੱਥੇ। ਹਾਂ। ਇਹ ਦਰਬਾਰ ਹੈ ਜੀ, ਅੱਗੇ ਜੀ। ਦਰਬਾਰ ਹੈ ਪਿੱਛੇ ਦਰਬਾਰ ਹੈ ਇੱਧਰ ਦਰਬਾਰ ਨੇ। ਅੱਛਾ ਇਹ ਅੱਛਾ ਪੁਰਾਣਾ ਨਾਂ ਚੱਲਦਾ ਪੀਰੋ ਚੱਕ। ਮਤਲਬ ਆਲੇ ਦੁਆਲੇ ਅੱਲਾਹ ਤਾਲਾ ਦੇ ਜਿਹੜੇ ਵਲੀ ਨੇ ਉਹਨਾਂ ਨੇ ਘੇਰਿਆ ਹੋਇਆ ਇਸ ਪਿੰਡ ਹਾਂਜੀ। ਨੂੰ, ਸੋ ਉਹਦੀ ਵਜ੍ਹਾ ਤੋਂ ਕਰਕੇ ਇਹਨੂੰ ਪੀਰੋ ਚੱਕ ਕਿਹਾ ਗਿਆ। ਜੀ। ਠੀਕ ਹੈ। 47 ਤੋਂ ਪਹਿਲੇ ਪਿੰਡ ਪੀਰੋ ਚੱਕ ਸੀ ਜਿਹੜਾ ਕਿੱਡਾ ਕੁ ਵੱਡਾ ਪਿੰਡ ਸੀ? ਏਡਾ ਵੱਡਾ ਤਾਂ ਨਹੀਂ ਸੀ ਲੇਕਿਨ ਪਿੰਡ ਤਕਰੀਬਨ ਸਾਰੇ ਪਿੰਡਾਂ ਦਾ ਵੱਡਾ ਪਿੰਡ ਸੀ। ਅੰਦਾਜ਼ਨ ਮੋਟੇ ਘਰ ਗਿਣਤੀ ਦੇ ਵਿੱਚ ਕਿੰਨੇ ਕੁ ਹੋਣਗੇ? 150 ਪੌਣੇ 200 ਦੇ ਘਰ ਕੋਲ ਹੋ ਸਾਰੀ ਆਬਾਦੀ ਜ਼ਿਆਦਾਤਰ ਇੱਥੇ ਹਿੰਦੂ ਸਿੱਖਾਂ ਦੀ ਆਬਾਦੀ ਸੀ। ਜੀ। ਮੁਸਲਮਾਨ ਮਾਲਕ ਇੱਥੇ ਕੋਈ ਵੀ ਨਹੀਂ ਸੀ। ਹਾਂ ਮੁਸਲਮਾਨ ਮਾਲਕ ਹੁਣ ਆਏ ਨਾ ਕਿ ਸੰਨ 47 ਤੋਂ ਬਾਅਦ ਜਦੋਂ ਆਏ ਨਾ ਜੀ, ਉਹ ਜੀ। ਮਾਲਕ ਬਣੇ। ਉਦੋਂ ਸਿੱਖਾਂ ਦੀ ਸਾਰੀ ਆਬਾਦੀ ਸੀ। ਚੰਦ ਇੱਕ ਬੰਦੇ ਹਨ ਜਿਹੜੇ ਮਰੂਸੀ ਹਨ ਦਰਬਾਰਾਂ ਉੱਤੇ ਜੀ ਜੀ ਉਹਨਾਂ ਨੇ ਥੋੜਾ ਬਹੁਤਾ ਜ਼ਮੀਨ ਸੀ ਥੋੜੀ ਬਹੁਤੀ ਬਾਕੀ ਮਾਲਕ ਕੋਈ ਨਹੀਂ ਸੀ। ਜੀ ਜੀ ਮਾਲਕ ਲੋਕ ਸਨ ਸਾਰੇ। ਠੀਕ ਹੈ ਮਤਲਬ ਤੁਸੀਂ ਕਹਿ ਲਓ ਕਿ ਰਕਬਾ ਜਿਹੜਾ ਸੀ ਮਲਕੀਅਤ ਜਿਹੜੀ ਸੀ ਉਹ ਸਿੱਖਾਂ ਕੋਲ ਸਿੱਖਾਂ ਦੀ ਠੀਕ ਠੀਕ ਹੈ। 2 ਪਾਰਟੀਆਂ ਸਿੱਖਾਂ ਦੀਆਂ ਬੜੀਆਂ ਵੱਡੀਆਂ ਪਾਰਟੀਆਂ। ਕਿੰਨੀਆਂ ਪੱਤੀਆਂ ਸਨ? ਹਾਂਜੀ ਕਿੰਨੀਆਂ ਪੱਤੀਆਂ ਸਨ ਪੀਰੋ ਚੱਕ ਦੀਆਂ? 2 ਪੱਤੀਆਂ ਹਨ। 2 ਪੱਤੀਆਂ ਸਨ। ਹਾਂਜੀ। ਕੀ ਨਾਂ ਨੇ ਭਲਾ ਨੰਬਰਦਾਰਾਂ ਦੇ? ਨੰਬਰ ਦਾ ਨਾਂ ਨਹੀਂ ਆਉਂਦੇ ਮੈਨੂੰ ਉਹ ਵਕਤ ਤਾਂ ਨਹੀਂ ਆਉਂਦਾ। ਅੱਛਾ ਇਹ ਤਾਂ ਉਂਝ ਤੁਸੀਂ ਆਪਣੇ ਬਜ਼ੁਰਗਾਂ ਕੋਲ ਕੀ ਕੁਝ ਸੁਣਦੇ ਆਏ ਕਿ ਕਿਹੜਾ ਸਿਰ ਕੜਵਾ ਸਰਦਾਰ ਇੱਥੇ? ਇੱਥੇ ਹਾਂ ਖੜਕ ਸਿੰਘ ਜ਼ੈਲਦਾਰ ਸੀ। ਖੜਕ ਸਿੰਘ ਜ਼ੈਲਦਾਰ ਸੀ। ਹਾਂ। ਸੰਤ ਸਿੰਘ ਈਸਰ ਸਿੰਘ ਇਹਨਾਂ ਨਾਂ ਸੁਣੇ ਨਾਂ ਸਾਂ ਇਹਨਾਂ ਦੇ। ਅੱਛਾ ਅੱਛਾ ਈਸਰ ਸਿੰਘ ਸੰਤ ਸਿੰਘ ਖੜਕ ਸਿੰਘ ਜ਼ੈਲਦਾਰ ਸੀ। ਹੂੰ ਹੋਰ ਬਾਕੀ ਜਿਹੜੇ ਸਾਡੇ ਮਸਾਏ ਹਨ ਇੱਥੇ ਨੇੜੇ ਜੈਲਦਾਰ ਜਿਹੜਾ ਹੁੰਦਾ ਸੀ 12-14 ਪਿੰਡਾਂ ਦਾ ਹੁੰਦਾ ਸੀ ਉਸ ਵੇਲੇ। ਹਾਂਜੀ ਠੀਕ ਤੇ ਖੜਕ ਸਿੰਘ ਤੁਸੀਂ ਦੱਸਿਆ ਖੜਕ ਜੈਲਦਾਰ ਸਿੰਘ ਜ਼ੈਲਦਾਰ ਸੀ ਪੀਰ ਤੱਕ। ਠੀਕ ਤੇ ਸਲੂਕ ਠੀਕ ਕਰਦਾ ਸੀ ਪਿੰਡ ਵਾਸੀਆਂ ਨਾਲ? ਬਹੁਤ ਪਿਆਰ ਸੀ ਉਹਨਾਂ ਨਾਲ। ਮੁਸਲਮਾਨਾਂ ਨਾਲ ਆਪਣੀ ਭੈਣ ਇੱਕੋ ਜਿਹੇ ਭੈਣਾਂ ਭਰਾਵਾਂ ਚੰਗੇ ਹਨ। ਹਾਂ ਇਹ ਜੋ ਕੋਈ ਬਣਿਆ ਨੇ ਬਾਅਦ ਚ ਬਣੇ ਜੋ ਕੋਈ ਆ। ਮਤਲਬ ਬੜਾ ਚਾਣਕ ਉਹ ਕੋਈ ਨਹੀਂ ਕੁਝ ਕਿਸੇ ਨਾਲ ਕੋਈ ਤਕਲੀਫ ਨਹੀਂ। ਬੜੇ ਮਾਲਕ ਸਨ ਪਿੰਡ ਦੇ ਬੜੇ ਵੱਡੇ ਮਾਲਕ ਸਨ ਲੇਕਿਨ ਉਹਨਾਂ ਦੀ ਤਕਲੀਫ ਕਿਸੇ ਨੂੰ ਕੋਈ ਨਹੀਂ ਸੀ। ਜੀ ਜੀ ਠੀਕ ਤੇ ਬਾਬਾ ਜੀ ਕੁੱਲ ਮਿਲਾ ਕੇ ਸਾਰੇ ਪਿੰਡ 'ਚ ਸਿੱਖ ਫੈਲੇ ਸਨ? ਸਾਰੇ ਪਿੰਡ ਸਿੱਖ ਸਨ। ਮਤਲਬ ਹਰ ਮਹੱਲੇ ਵਿੱਚ 5-5 ਹਰ 7 ਮਹੱਲੇ ਘਰ ਹਾਂਜੀ ਸਨ? ਬਿਲਕੁਲ ਸਹੀ। ਅੱਛਾ ਇਹਦੇ ਤੋਂ ਇਲਾਵਾ ਹਿੰਦੂ ਬਰਾਦਰੀ ਖੱਤਰੀ ਬਰਾਦਰੀ? ਖੱਤਰੀ ਹਿੰਦੂ ਹਾਂਜੀ ਮੋਨੇ ਸ਼ਾਹ ਔਰ ਖੱਤਰੀ ਹਨ ਅੱਛਾ ਇੱਥੇ। ਕੀ ਨਾਮ ਦੱਸਿਆ? ਮੋਨੇ ਸ਼ਾਹ ਮੋਨੇ ਸ਼ਾਹ। ਅੱਛਾ ਅੱਛਾ ਉਹ ਖੱਤਰੀ ਸੀ। ਖੱਤਰੀ ਸੀ। ਹੋਰ ਉਹਦੇ ਤੋਂ ਇਲਾਵਾ ਹੋਰ ਤੋਂ 2-3 ਹੋਰ ਵੀ ਹਨ ਲੇਕਿਨ ਕਈਆਂ ਨਾਂ ਭੁੱਲ ਗਏ ਨੇ। ਕਈ ਮੇਰਾ ਆਪਣਾ ਜੀ ਥੋੜੀ ਆਊਟ ਆਫ ਦੀ ਰਿਕਾਰਡਿੰਗ ਮੈਂ ਤੁਹਾਨੂੰ ਮੈਂ ਕੁਝ ਨਾਂ ਪੁੱਛੇ। ਮੈਂ ਲਿਆ ਸੀ ਨਾਂ ਭਗਤ ਰਾਮ ਦਾ। ਭਗਤ ਰਾਮ ਸੁਣਿਆ ਐਸਾ ਅੱਛਾ। ਲੇਕਿਨ ਅਸੀਂ ਜਾਣਦੇ ਨਹੀਂ ਉਹਨਾਂ ਨੂੰ। ਉਦੋਂ ਮੈਂ ਉਹ ਚੌਥੀ ਜਮਾਤ ਪੜ੍ਹਦਾ ਹਾਂ ਅੱਛਾ ਸੰਨ 47 ਵਿੱਚ। ਜੀ ਚੌਥੀ ਜਮਾਤ ਦਾ ਕਿੱਡਾ ਕੁ ਬੰਦਾ ਤੇਜ਼ ਹੁੰਦਾ ਜੀ ਥੋੜਾ ਸੀ। ਇੱਕ ਮੁੰਡਾ ਸਾਨੂੰ ਮਾਸਟਰ ਗੋਪਾਲ ਸਿੰਘ ਪੜ੍ਹਾਉਂਦਾ ਇਹ ਯਾਦ ਸਾਨੂੰ। ਅੱਛਾ ਮਾਸਟਰ ਗੋਪਾਲ ਸਿੰਘ ਸੀ। ਹਾਂ। ਉਹ ਤਲਵਾਰ ਲੈ ਕੇ ਆਉਂਦਾ ਹੁੰਦਾ ਉਸ ਜ਼ਮਾਨੇ ਵਿੱਚ। ਅੱਛਾ ਉਹ ਪੜ੍ਹਾਉਂਦਾ ਸਾਨੂੰ। ਇਸ ਪਿੰਡ ਦਾ ਜਵਾਈ ਸੀ ਉਹ। ਪਤਾ ਕਿੱਦਾਂ ਜਵਾਈ ਸੀ ਇਸ ਪਿੰਡ ਵਿਆਹ ਸੀ ਮਾਸਟਰ ਗੋਪਾਲ ਸਿੰਘ। ਠੀਕ ਹੈ ਇਹ ਮੈਨੂੰ ਯਾਦ ਹੈ। ਅੱਛਾ ਬਾਬਾ ਜੀ ਹੋਰ ਦੱਸੋ ਦੁਕਾਨਦਾਰੀ ਜਿਹੜੇ ਲੋਕ ਕਰਦੇ ਸਨ ਪੀਰੋ ਚੱਕ ਚੋਂ ਖੱਤਰੀ ਲੋਕ? ਤਿਲਕਾ ਸੀ ਓਮਾ ਸੀ। ਹਾਂਜੀ ਤਿਲਕਾ ਰਾਮ ਅੱਛਾ ਓਮ ਰਾਜ ਹਾਂਜੀ। ਅੱਛਾ ਤੇ ਇੱਕ ਗਿਆਨ ਚੰਦ ਗਿਆਨ ਅੱਛਾ ਇਸ ਤਰ੍ਹਾਂ ਨਾਂ ਉਹਨਾਂ ਦੇ। ਜੀ
ਜੀ ਠੀਕ। ਅੱਛਾ ਬਾਬਾ ਜੀ, ਮੈਂ ਅੱਗੇ ਨਾਂ ਲਿਆ ਸੀ ਭਗਤ ਰਾਮ ਦਾ, ਤੁਸੀਂ ਕਿਹਾ ਹਾਂਜੀ ਬਿਲਕੁਲ ਜੀ। ਹਾਂਜੀ। ਉਹਨਾਂ ਨੇ ਉਸ ਜ਼ਮਾਨੇ 'ਚ ਘੋੜੀ ਰੱਖੀ ਸੀ, ਹਾਂ। ਉਹ ਸਫ਼ਰ ਕਰਨਾ ਉਹਨਾਂ ਨੇ ਤਾਂ ਘੋੜੀ ਤੇ ਜਾਣਾ। ਹਾਂਜੀ 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 ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਮੈਂ ਸੰਜੇ ਚੱਡਾ ਜਿਹੜਾ ਕਿ ਇਸ ਵੇਲੇ ਦਿੱਲੀ ਵਿੱਚ ਰਹਿ ਰਹੇ ਨੇ, ਉਹਨਾਂ ਜੀ। ਦੀ ਰਿਕੁਐਸਟ ਸੀ। ਤਕਰੀਬਨ ਕੋਈ 4-5 ਮਾਹ ਤੋਂ ਲਗਾਤਾਰ ਸਾਨੂੰ ਰਿਕੁਐਸਟ ਕਰ ਰਹੇ ਸਨ ਜੀ। ਕਿ ਪਲੀਜ਼ ਤੁਸੀਂ ਪੀਰ ਚੱਕ ਜਾਓ। ਹਾਂਜੀ ਸਾਡੇ ਬਜ਼ੁਰਗਾਂ ਦਾ ਪਿੰਡ ਸੀ। ਜੀ। ਮੈਂ ਇੱਕ ਮਿਲਖੀ ਰਾਜ ਦਾ ਨਾਮ ਲਿਆ ਜੀ ਜੀ ਤੇ ਤੁਸੀਂ ਉਹਦੀ ਤਸਦੀਕ ਕੀਤੀ, ਲੇਕਿਨ ਜਦ ਮੈਂ ਹੰਸਰਾਜ ਦਾ ਨਾਮ ਲਿਆ ਤੁਸੀਂ ਉਹਦੀ ਤਸਦੀਕ ਕੀਤੀ ਕਿ ਹਾਂ ਹਾਂਜੀ ਹਾਂਜੀ ਬਿਲਕੁਲ ਮਿਲਖੀ ਇਹ ਰਾਮ ਵੀ ਹੈ ਜੀ, ਬੜਾ ਮਸ਼ਹੂਰ ਬੰਦਿਆ ਮਿਲਖੀ ਮਿਲਖੀ ਰਾਮ। ਰਾਜ। ਅੱਛਾ। ਮੋਹਣੇ ਸ਼ਾਹ ਖੱਤਰੀ ਸੀ। ਹਾਂ ਹਾਂ ਫਿਰ ਜਨਾਬ ਹੀਮ ਸ਼ਾਹ, ਬੜੇ ਬੜੇ ਵੱਡੇ ਇਸੇ ਦੁਕਾਨਦਾਰ ਸਨ। ਜੀ ਜੀ ਜੀ। ਹਾਂ। ਅੱਛਾ ਅੱਛਾ ਠੀਕ ਹੈ। ਤੇ ਬਾਜ਼ਾਰ ਹੈ ਸੀ ਉਸ ਵੇਲੇ? ਉਦੋਂ ਬਾਜ਼ਾਰ ਪੀਰੋ ਚੱਕ ਚ। ਆਹੋ ਬਾਜ਼ਾਰ ਹੈ ਸੀ। ਅੱਛਾ। ਹਾਂਜੀ। ਲਾਮ ਦੇ ਪਿੰਡ ਪੈਂਦੇ ਸਨ ਸੌਦਾ ਸਲਫ ਲਾਮ? ਸਾਰੇ ਸੌਦਾ ਲੈਂਦੇ ਇੱਥੋਂ ਆ ਕੇ। ਅੱਛਾ। ਹਾਂਜੀ ਸਾਡਾ ਪਿੰਡ ਵੱਡਾ ਸੀ ਸਾਰੇ ਪਿੰਡਾਂ ਨਾਲ। ਠੀਕ ਹੈ। ਔਰ ਉਹ ਇੱਥੋਂ ਤੱਕ ਦੀ ਬੰਦੇ ਉਹ ਸੌਦਾ ਜਿਹੜਾ ਸਾਡੇ ਪਿੰਡ ਨਾ ਮਿਲੇ ਕਿਤੋਂ ਨਹੀਂ ਮਿਲਦਾ। ਹਰ ਸੌਦਾ ਦੁਕਾਨਦਾਰ ਰੱਖੇ, ਬੜੇ ਵੱਡੇ ਦੁਕਾਨਦਾਰ। ਵਾਹ ਜੀ ਵਾਹ। ਠੀਕ ਹੈ, ਹੀਮ ਸ਼ਾਹ ਖੱਤਰੀ ਜਿਹੜਾ ਬਹੁਤ ਵੱਡਾ ਦੁਕਾਨਦਾਰ ਸੀ। ਸੁਣਿਆ ਬਸ। ਠੀਕ। ਤੇ ਬਾਬਾ ਜੀ ਖੱਤਰੀਆਂ ਵਿੱਚੋਂ ਕੋਈ ਇਸ ਤਰ੍ਹਾਂ ਦਾ ਬੰਦਾ ਵੀ ਹੈ ਸੀ ਜਿਹੜਾ ਵਿਆਜ ਤੇ ਪੈਸੇ ਪੂਸੇ ਵੀ ਦਿੰਦਾ ਸੀ ਅੱਗੇ ਪਿੱਛੇ ਮਾਰ? ਕਿਉਂਕਿ ਉਦੋਂ ਲੋਕ ਹਾਂਜੀ, ਹਾਂਜੀ। ਜਿਹੜੇ ਸ਼ਾਹੂਕਾਰਾ ਕਰਦੇ। ਸ਼ਾਹੂਕਾਰਾ ਲੋਕ ਕਰਦੇ ਨੇ, ਸਾਡੇ ਪਿੰਡ ਸ਼ਾਹੂਕਾਰਾ ਚੱਲਦਾ ਹੁੰਦਾ ਸੀ ਇੱਥੇ। ਹਾਂ। ਸਾਡੇ ਪਿੰਡ ਬੜੇ ਬੜੇ ਖੱਤਰੀ ਸ਼ਾਹੂਕਾਰ ਪੈਸੇ ਦਿੰਦੇ ਹਨ ਜਾ ਕੇ, ਬਾਹਰ ਦੇ ਪਿੰਡ ਭਕਿਆਂ ਤੋਂ ਕਮਾਲ ਬਹੁਤ ਲੋਕ ਆਉਂਦੇ ਆ ਇੱਥੋਂ ਕਰਦਾ ਰਹਿਣਾ ਬਸ, ਨਾਲ ਲੰਬਰਦਾਰ ਨੇ ਆਉਣਾ ਫਿਰ ਵਾਪਸ ਕਰਨੇ ਉਹ 100 ਸ਼ਹਾਦਤਾਂ ਪਾਣੀਆਂ। ਉਹ ਬੰਦਾ ਸਿੱਖਾਂ ਦਾ ਯਾਰ ਸੀ। ਹਾਂ। ਸਿੱਖ ਉਹਦੇ ਦੋਸਤ ਸਨ ਮੁੰਡੇ ਜਵਾਨ ਸਾਡਾ ਜੇ ਬੁੱਝੇ ਪੜ੍ਹਦੇ ਹਨ ਜੇ ਨਿੱਕੇ ਨੇ ਉਸ ਵਕਤ ਚੌਥੀ ਜਮਾਤ ਚ। ਉਹ ਇੱਕ ਵਾਈਦਾਰ ਦਾ ਮੁੰਡਾ ਸੀ, ਉਹਨੂੰ ਪਤਾ ਨਹੀਂ ਕੀ ਨਾਂ ਲੈਂਦੇ ਹੁੰਦੇ ਹਨ, ਨਾਂ ਭੁੱਲ ਗਿਆ ਸਾਰੇ। ਪੀਰੋ ਚੱਕ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਜੀ। ਇਹਨਾਂ ਬਾਰੇ ਦੱਸੋ ਜੀ, ਕਿਹੜਾ ਕਿਹੜਾ ਪਿੰਡ ਦੇ ਚੜ੍ਹਦੇ, ਕਿਹੜਾ ਪਹਾੜ ਬਣੇ, ਕਿਹੜਾ? ਲੈਂਦੇ ਪਾਸੇ ਤਰਕਾ ਹੈ। ਠੀਕ ਹੈ। ਤਰਗਾ ਇਹ ਵੀ ਪੁਰਾਣਾ ਪਿੰਡ ਸੀ। ਇਹ ਪੁਰਾਣਾ ਪਿੰਡ ਸਿੱਖਾਂ ਦਾ ਪਿੰਡ? ਦੱਖਣ ਪਾਸੇ ਭੁੱਲਰ ਨੇ। ਭੁੱਲਰ। ਹਾਂ ਇੱਥੇ ਸਿੱਖ ਹੁੰਦੇ ਆ, ਬੜੇ ਮਸ਼ਹੂਰ ਸਿੱਖ ਭੁੱਲਰਾਂ ਦੇ। ਅੱਛਾ। ਹਾਂਜੀ ਇਹ ਚੜ੍ਹਦੇ ਪਾਸੇ ਦੌਕੇ ਨੇ, ਦੋ ਪਿੰਡ, ਦੌਕਾ ਕਲਾਂ ਦੌਕਾ ਖੁਰਦ। ਇਧਰ ਭਾਣੇ ਵਾਲੀ ਹੈ, ਇਹ ਸਾਰੇ ਸਿੱਖਾਂ ਦੇ ਪਿੰਡ ਤਾਂ। ਅੱਛਾ। ਬਲਕਿ ਇੱਥੇ ਇੱਕ ਬੰਦਾ ਸਿੱਖੋ ਮੁਸਲਮਾਨ ਵੀ ਹੋਇਆ ਅਜੇ ਤੱਕ ਹੈ ਹਯਾਤ ਹੀ ਉਹ। ਹਾਂਜੀ ਅੱਛਾ ਜੀ। ਹਾਂਜੀ ਕੀ ਨਾਂ ਜੀ ਉਹਨਾਂ ਦਾ? ਲਤੀਫ ਹੈ ਨਾਂ ਉਹਦਾ। ਲਤੀਫ। ਆਹੋ ਅੱਜ ਕੱਲ੍ਹ ਉਹ ਬਿਮਾਰ ਹੀ ਮੈਂ ਫਾਲਜ ਹੋ ਗਿਆ, ਮੰਜੇ ਪਿਆ ਰਹਿੰਦਾ। ਲਤੀਫ ਹੈ ਨਾਂ ਉਹਦਾ ਭਾਣੇ ਵਾਲੀ ਦਾ। ਅੱਛਾ ਅੱਛਾ ਭਾਣੇ ਵਾਲੀ। ਠੀਕ ਹੈ। ਉਹ ਵੀ ਪੁਰਾਣਾ ਪਿੰਡ ਹੈ। ਹਾਂ, ਭੁੱਲਰ ਵੀ ਪੁਰਾਣਾ ਪਿੰਡ। ਭੁੱਲਰ ਪਿੰਡ ਤਰਗਾ ਵੀ ਪੁਰਾਣਾ। ਤਰਗਾ ਪੁਰਾਣਾ ਪਿੰਡ। ਇਹ ਇਹਨਾਂ ਪਿੰਡਾਂ 'ਚ ਸਿੱਖ ਬਰਾਦਰੀ, ਹਾਂ ਹਿੰਦੂ ਸਾਰੀ ਬਰਾਦਰੀ- ਸਾਰੀ ਬਰਾਦਰ ਸਿੱਖ ਹੁੰਦੇ ਹਨ, ਬੜੇ ਬੜੇ। ਅੱਛਾ, ਠੀਕ ਠਾਕ ਜ਼ੋਰ ਸੀ। ਹਾਂਜੀ ਠੀਕ ਲੋਕ। ਠੀਕ ਹੈ। ਹੋਰ ਜੀ ਇਸ ਪਾਸੇ ਤੁਸੀਂ ਅਗਾਈਓ ਦੇ ਇੱਧਰ ਇਹਨਾਂ ਪਿੰਡਾਂ? ਇਹ ਤਾਂ ਦਿਨ ਤਰਗਾ ਇੱਧਰ ਹੀ ਹੈ ਨਾ। ਅੱਛਾ ਅੱਛਾ। ਅੱਗੇ ਭੱਲੋ ਵਾਲੀ ਆ ਜਾਂਦੀ ਫਿਰ। ਹਾਂ। ਇਹ ਭੱਲੋ ਵਾਲੀ ਕੋਈ ਸਿੱਖ ਨਹੀਂ ਹੈ ਉਦੋਂ, ਇਹ ਹੋਰ ਪਹਿਲਾਂ ਬਾਅਦ 'ਚ ਪਿੰਡ ਬਣਿਆ ਉਹਨੂੰ ਕਿਤੇ ਹੈ ਤੇ ਪਹਿਲਾਂ ਸੀ, ਲੇਕਿਨ ਉਹਨਾਂ ਸਾਨੂੰ ਵਾਕਫ ਨਹੀਂ, ਤਰਗੇ ਦੀ ਹੈ। ਜੀ ਜੀ। ਤੇ ਇਸ ਬੰਨੇ ਜੀ? ਇਧਰ ਪੜਤਾਂ ਵਾਲੀ ਹੈ, ਹਾਂ। ਇਧਰ ਭੰਗੀ ਹੈ, ਭੰਗੀ ਹੈ। ਭੰਗੀ ਵੀ ਸਿੱਖਾਂ ਡੇਰਾ ਜੀ ਭਾਜੀ, ਮਕਾਨ ਹੈ ਬਣੇ ਸਿੱਖਾਂ ਦੇ ਅਜੇ ਤੱਕ। ਅੱਛਾ। ਹਾਂਜੀ ਤੇ ਪੜਤਾਂ ਵਾਲੀ ਬੜਾ ਪੜਾਉਣਾ ਪਿੰਡ ਹਾਂ। ਪੰਡਤਾਂ ਵਾਲੀ। ਠੀਕ। ਤੁਸੀਂ ਬਾਬਾ ਜੀ ਜ਼ਿਕਰ ਕੀਤਾ ਸਕੂਲ ਦਾ ਜੀ ਤੇ ਤੁਸੀਂ ਚੌਥੀ ਜਮਾਤ ਚ ਪੜ੍ਹਦੇ ਸੀ ਜਦੋਂ 47 ਆਈ। ਜੀ ਜੀ 47 ਵੇਲੇ ਤੇ ਤੁਸੀਂ ਦੱਸਿਆ ਕਿ ਗੋਪਾਲ ਸਿੰਘ ਟੀਚਰ ਸਨ। ਹਾਂ, ਗੋਪਾਲ ਸਿੰਘ। ਗੋਪਾਲ ਸਿੰਘ ਤੋਂ ਇਲਾਵਾ ਤੁਹਾਨੂੰ ਕੋਈ ਟੀਚਰ ਪੜ੍ਹਾਉਂਦਾ ਸੀ ਹੋਰ? ਨਹੀਂ ਹੋਰ ਮੁਸਲਮਾਨ ਟੀਚਰ ਹਨ, ਲੇਕਿਨ ਸਿੱਖਾਂ ਵਿੱਚ ਗੋਪਾਲ ਸਿੰਘ ਹੀ ਪੜਾਉਂਦਾ। ਅੱਛਾ ਅੱਛਾ। ਹੋਰ ਜਿਹੜੇ ਦੂਸਰੇ ਟੀਚਰ ਉਹਨਾਂ ਦੇ ਵੀ ਨਾਮ ਲਵੋ। ਮਾਸਟਰ ਰਮਜ਼ਾਨ ਸੀ ਇੱਕ, ਉਹ ਮੁਸਲਮਾਨ ਸੀ। ਅੱਛਾ। ਉਹ ਆਪਣਾ ਪੀਰੋ ਚੱਕਦੇ ਸਨ? ਪੀਰੋ ਚੱਕਦੇ ਹਾਂ। ਠੀਕ ਹੈ। ਤੇ ਹੋਰ? ਮਾਸਟਰ ਰਫੀਕ ਸੀ ਇੱਕ, ਅੱਛਾ। ਉਹ ਪੀਰੋ ਚੱਕਦੇ ਹਾਂ। ਠੀਕ ਹੈ। ਉਹ ਬੰਦੇ ਰਹਿ ਗਏ ਥੋੜੇ ਜਿਹਾ ਦੁਨੀਆ ਤੋਂ। ਪੀਰੋ ਚੱਕ ਸਕੂਲ ਹੈ ਸੀ? ਹਾਂਜੀ ਪੀਰੋ ਚੱਕ ਸਕੂਲ ਹੈ। ਕਿੰਨਵੀਂ ਜਮਾਤ ਤੱਕ ਸੀ? 5ਵੀਂ ਜਮਾਤ ਤੱਕ। 5ਵੀਂ 6ਵੀਂ ਜਮਾਤ ਤੱਕ ਹਾਂਜੀ। ਲੋਅਰ ਮਿਡਲ ਹੋਇਆ? ਲੋਅਰ ਮਿਡਲ ਸੀ। ਹਾਂ ਕਿਉਂਕਿ ਉਹ 6ਵੀਂ ਜਮਾਤ ਲੋਅਰ ਮਿਡਲ ਜੀ, ਜੀ। ਸਹੀ ਹੈ। ਜਿਹੜੇ ਤੁਹਾਡੇ ਕਲਾਸ ਫੈਲੋ ਸਨ ਸਿੱਖਾਂ ਵਿੱਚ ਜਾਂ ਹਿੰਦੂਆਂ ਚ, ਕਿਸੇ ਦਾ ਨਾਮ ਯਾਦ? ਜੀਤਾ ਨੂੰ ਆਂਦੇ ਹੁੰਦੇ ਹਾਂ। ਸਾਨੂੰ ਮੁੰਡਾ ਸੀ ਵਾਈ ਵਾਲਾ ਮਸ਼ਹੂਰ ਸੀ, ਉਹਦਾ ਮੁੰਡਾ ਦਾ ਨਾਂ ਜੀਤਾ ਸੀ। ਹਾਂ। ਸਾਡੇ ਨਾਲ ਪੜਦਾ ਜੀਤਾ। ਅਜੀਤ ਸਿੰਘ ਤੇ ਜੀਤਾ ਜਿੱਤੇ ਆਂਦੇ ਹੁੰਦੇ ਉਹ ਨਾਂ ਅਜੀਤ ਸਿੰਘ ਸੀ ਜਾਂ ਜੀਤਾ ਆਂਦੇ। ਤੇ ਅਲ ਕੀ ਦੱਸੀ? ਵਾਈ ਵਾਲਾ? ਵਾਈ ਵਾਲਾ। ਅੱਛਾ। ਵਾਈ ਵਾਲਾ। ਉਹਦਾ ਅਜੀਤ ਸਿੰਘ ਦੇ ਪਿਓ ਦਾ ਨਾਮ ਦਾ ਪਤਾ? ਪਿਓ ਦਾ ਨਾਂ ਨਹੀਂ ਪਰ ਵਾਈ ਵਾਲਾ ਮਸ਼ਹੂਰ ਸੀ ਬਸ। ਤੇ ਬਾਬਾ ਜੀ ਉਦੋਂ ਸਬਜੈਕਟ ਜਿਹੜੇ ਤੁਸੀਂ ਪੜ੍ਹਦੇ ਸੋ ਉਰਦੂ ਫਾਰਸੀ ਫਾਰਸੀ ਆ। ਅੱਛਾ। ਉਰਦੂ ਫਾਰਸੀ ਹਾਂ। ਤੇ ਅੰਗਰੇਜ਼ੀ ਲੱਗੀ 5ਵੀਂ ਜਾ ਕੇ ਨਹੀਂ ਲੱਗੀ ਸਾਨੂੰ। ਅੱਛਾ ਅੱਛਾ। ਬਸ ਇਹੋ ਮਜ਼ਮੂਨ ਚੱਲਦੇ। ਤੇ ਜਾਂ ਪਹਾੜੇ ਛਾੜੇ ਵੀ ਕੁਝ? ਪਹਾੜੇ ਆਉਂਦੇ ਆ ਪਹਾੜੇ। ਅਜੇ ਸਾਨੂੰ ਪਹਾੜੇ ਆਉਂਦੇ ਹੋਰ ਯਾਦ ਕੀਤੀ। ਤੇ ਟਾਟਾਂ ਦੇ ਬਹਿ ਕੇ ਆਪਣਾ ਪੜ੍ਹਨਾ? ਹਾਂਜੀ ਟਾਟਾਂ ਜ਼ਮਾਨੇ ਹੋਣਾ। ਤਖਤੀ ਤੁਖਤੀ ਲਿਖਣ ਦਾ ਸੀ ਉਦੋਂ? ਤਖਤੀ ਹੁੰਦੀ ਤਖਤੀ ਸੀ ਉਦੋਂ। ਤਖਤੀ ਸੇਠ ਦੋ ਸ਼ੈਮਾਂ ਹੁੰਦੀਆਂ। ਜੀ ਜੀ। ਤਖਤੀ ਹੁੰਦੀ ਸੀ ਨਹੀਂ। ਠੀਕ। ਹੁਣ ਉਹ ਸ਼ੈਮਾਂ ਨਹੀਂ। ਬਾਬਾ ਜੀ ਤੁਸੀਂ ਦੱਸਿਆ ਪੀਰੋ ਚੱਕ ਬਾਜ਼ਾਰ ਸੀ ਜੀ। ਲਾਮ ਦੇ ਪਿੰਡਾਂ ਦੇ ਲੋਕ ਵੀ ਇਹ ਸੌਦਾ ਖਲੇ ਚ। ਹਾਂਜੀ ਸੌਦਾ ਸਲਫ ਖੜਦੇ ਆ। ਤੇ ਵੈਸੇ ਅਗਰ ਜੇ ਤੁਹਾਨੂੰ ਕਿਤੇ ਕੋਈ ਸ਼ਾਦੀ ਵਿਆਹਾਂ ਤੇ ਕੋਈ ਲੀੜਾ ਲੱਤਾ ਜ਼ਰੂਰਤ ਪੈ ਜਾਣੀ ਜੀ। ਤੇ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ ਨੇੜੇ? ਸਿਆਲਕੋਟ। ਸਿਆਲਕੋਟ ਹੀ ਲੱਗਦਾ?
ਖੂਹਾਂ ਦੇ ਬਾਰੇ ਦੱਸੋ। ਖੂਆ ਇੱਕ ਤਾਂ ਬਾਗ ਵਾਲਾ ਖੂਹ ਹੈ ਸਾਹਮਣੇ ਸਾਡੇ ਇੱਥੇ, ਅੱਛਾ ਇੱਕ ਗੋਰੇ ਵਾਲਾ ਖੂਹ ਹੈ, ਅੱਛਾ। ਇੱਕ ਨੰਗਾ ਵਾਲਾ ਹੈ। ਇਹਨਾਂ ਦੀ ਮਲਕੀਅਤ ਦੱਸ ਸਕਦੇ ਹੋ ਕਿ ਮਾਲਕ ਕੌਣ ਸੀ ਬਾਗ ਵਾਲੇ ਖੂਹ ਦਾ? ਬਾਗ ਵਾਲੇ ਖੂਹ ਦਾ ਮਾਲਕ ਸੀ ਅੱਜ ਬਦਵਾਨ ਵਾਲਾ ਈਸਰ ਸਿੰਘ ਹੋਰੀ ਨਾ, ਈਸਰ ਸਿੰਘ ਦੇ ਚੜ੍ਹਦੇ ਚੜ੍ਹਦੇ ਮਹੱਲੇ ਇਹ ਫਿਰ ਬਾਗ ਵਾਲੇ ਇਹ ਤੇ ਤੁਹਾਡਾ ਨਹੀਂ ਬਾਗ ਵਾਲੇ ਵਾਈ ਵਾਲੇ ਵਾਈ ਗੋਰੇ ਵਾਲਾ ਜਿਹੜਾ ਇਹ ਹੈਗਾ ਸੀ ਵਾਈ ਵਾਲਾ। ਅੱਛਾ ਉਹੀ ਜੀ ਸਿੰਘ ਈਸਰ ਸਿੰਘ ਤੁਹਾਡਾ ਕਲਾਸ ਫੈਲੋ। ਹਾਂਜੀ, ਹਾਂਜੀ। ਅੱਛਾ ਵਾਈ ਵਾਲਾ ਸੀ ਮਾਲਕ ਇੱਧਰ ਤੇ ਇਹ ਜਿਹੜੇ ਸਨ ਨਾ ਇਹ ਹੈਗੇ ਸਨ 4 ਭਰਾ। ਮਾਈ ਸਰਾਹ ਹੁੰਦੀ, ਮਾਈ ਸਰਾਹ ਬੜੀ ਮਸ਼ਹੂਰ ਔਰਤ ਸੀ ਉਸ ਵਕਤ ਗੱਡੀ ਦੀ। ਵਾਲਿਆਂ ਦੇ ਘਰ ਜਿਹੜੇ ਸਰਾਹ ਅੱਛਾ ਇਹਨਾਂ ਦੇ ਸੂਤ ਤੇ ਪੈਸੇ ਦੇਣੇ ਬਹੁਤ ਜੰਗਜੂ ਔਰਤ ਸੀ ਉਸ ਜੀ ਵਕਤ। ਜੀ ਇਹਨਾਂ ਦੀ ਗੱਲ ਸੁਣਾਓ ਮਾਈ ਸਰਾ ਦੀ। ਇਹ ਜੋ ਇੰਨਾ ਹੀ ਆਉਂਦਾ ਮਾਈ ਸਰਾਹ ਜਿਹੜੀ ਹੈ ਨਾ ਹਾਂ। ਇਹ ਬੜੀ ਮਸ਼ਹੂਰ ਔਰਤ ਸੀ ਉਸ ਵਕਤ ਪੈਸੇ ਵਿੱਚ। ਦਿੰਦੀ ਹੁੰਦੀ ਸੀ। ਪੈਸੇ ਦਿੰਦੇ ਹੁੰਦੇ ਸੀ ਲੋਕ ਸੂਤ ਤੇ ਵਿਆਜ ਤੇ। ਵਿਆਜ ਤੇ ਪੈਸੇ ਦੇਣੇ। ਅੱਛਾ ਮਾਈ ਸਰਾਹ ਬੜਾ ਕਿੰਨਾ ਵਿੱਚ ਸੀ? ਹੈਂ? ਹਿੰਦੂ ਖੱਤਰੀਆਂ ਵਿੱਚੋਂ ਸੀ ਮਾਈ ਸਰਾ? ਸਿੱਖਾਂ ਵਿੱਚੋਂ ਸਿੱਖਾਂ ਵਿੱਚੋਂ। ਅੱਛਾ ਸਿੱਖਾਂ ਇਹਨਾਂ ਦੀ ਮਾਂ ਸੀ ਮੈਂ ਬਾਗ ਵਾਲਿਆਂ ਦੀ। ਅੱਛਾ ਅੱਛਾ ਅੱਛਾ। ਇਹਨਾਂ ਅਜੇ ਮਕਾਨ ਬਣੇ ਇੱਥੇ ਇਹਨਾਂ ਦੇ ਹੈ ਨੇ ਮਕਾਨ ਹੈ, ਤੇ ਹੈ। ਨਿਸ਼ਾਨ ਪੁਰਾਣੇ ਮੌਜੂਦ ਹੈ ਨੇ। ਹੈ ਬਾਬਾ ਜੀ ਗੁਰਦੁਆਰਾ ਹੈ ਸੀ ਪਿੰਡ? ਗੁਰਦੁਆਰਾ ਬੜਾ ਵੱਡਾ ਸੀ ਇੱਥੇ। ਅੱਛਾ ਹਾਂਜੀ ਠੀਕ ਹੈ। ਅੱਜ ਕੱਲ ਉਹ ਮਰਜ਼ਾਈਆਂ ਨੇ ਉਹ ਮਸਜਿਦ ਬਣਾਈ ਹੈ। ਉੱਥੇ ਹਾਂਜੀ ਬੜਾ ਵੱਡਾ ਗੁਰਦੁਆਰਾ ਸੀ। ਅੱਛਾ ਹਾਂਜੀ। ਤੁਸੀਂ ਵੇਖਿਆ ਆਪਣੀ ਹੋਸ਼ ਚ? ਅਸਾਂ ਵੇਖਿਆ ਤੋਂ ਹਲਵਾ ਜਾਂਦੇ ਆ ਸੈਕਸ ਗੁਲੇ ਜਾਣਾ ਨਾ ਹਾਂ। ਹਲਵਾ ਕੰਮ ਕੇ ਲੈ ਖਾਣਾ ਕਰਨਾ ਵਾਹ ਜੀ ਵਾਹ। ਤੁਸੀਂ ਉਹ ਹਾਂਜੀ। ਜਿਹੜਾ ਲੰਗਰ ਦੇ ਤੌਰ ਤੇ ਲੰਗਰ ਹਲਵਾ। ਲੰਗਰ ਆਹ ਵਰਦੇ ਆ। ਹਾਂ ਵਰਤਦੇ ਸਨ ਹਲਵਾ। ਠੀਕ ਹੈ ਠੀਕ ਤੇ ਮੰਦਰ ਕੋ ਠਾਕਰ ਦੁਆਰਾ ਹੈ ਸੀ ਕਿਉਂਕਿ ਹਿੰਦੂ ਖੱਤਰੀ ਵੀ ਹੈ ਸਨ ਪੀਰੋ ਚੱਕ ਚ। ਮੰਦਰ ਸਾਡੇ ਮੰਦਰ ਉਹ ਜਿਹਾ ਮੰਦਰ ਕੋਈ ਨਹੀਂ ਸੀ। ਹਾਂ। ਪਿੱਛੇ ਇੱਥੇ ਇੱਕ ਮੰਦਰ ਇੱਥੇ ਵੀ ਆਪ ਆ ਗਿਆ ਇੱਥੇ ਮੰਦਰ ਬਣਿਆ ਸੀ ਕਿਨਾਂ ਦਾ। ਅੱਛਾ ਇਹਨਾਂ ਕਬਰਾਂ ਬਣੀਆਂ ਸਨ। ਇੱਕ ਆਪਾਂ ਨੇ ਬਾਗ ਵਾਲੇ ਖੂਹ ਤੇ ਗੋਰੇ ਵਾਲੇ ਖੂਹ ਤੇ ਮੰਦਰ ਬਣਿਆ ਸੀ। ਸਮਾਧੀ ਉਹਨੂੰ ਆਂਦੇ। ਸਮਾਧੀ ਬਣੀ ਸੀ ਹਾਂਜੀ। ਅੱਛਾ ਅੱਛਾ ਉਹ ਆ ਸਮਾਧੀਆਂ ਵੇਖੇ ਨਾ ਜੀ ਜੀ ਠੀਕ ਉਹ ਸਾਡੇ ਬਾਅਦ ਚ ਤੱਕੀਆਂ ਜਾ ਕੇ। ਅੱਛਾ ਬਾਬਾ ਜੀ ਅਸੀਂ ਇਸ ਵੇਲੇ ਬੈਠੇ ਆ ਹਜ਼ਰਤ ਬਾਬਾ ਮੀਆਂ ਅਲੀ ਮੁਹੰਮਦ ਰਹਿਮਤੁल्लाह ਅਲੈਹ ਜੀ ਜੀ ਪੀਰੋ ਚੱਕ ਜੀ ਆ ਤੇ ਇਹਨਾਂ ਦੀ ਜਿਹੜੀ ਤਾਰੀਖ ਵਫਾਤ ਹੈ ਉਹ 7 ਮੁਹਰਮ ਤੇ 1316 1316 ਤੇ 16 ਹੀ 16 ਜੀ ਜੀ ਤੇ ਇਹਨਾਂ ਬਾਰੇ ਦੱਸੋ। ਇੱਥੇ ਮੇਲਾ ਸ਼ੇਲਾ ਵੀ 47 ਇੱਥੇ ਮੇਲਾ ਵੀ 7 ਮੁਹਰਮ ਨੂੰ ਹੁੰਦਾ ਹੈ। ਅੱਛਾ ਹਾਂਜੀ ਜੀ ਹਰ ਸਾਲ ਹਰ ਸਾਲ 7 ਮੁਹਰਮ ਜੀ ਉਰਸ ਹੁੰਦਾ ਇੱਥੇ। ਠੀਕ ਇਹਨਾਂ ਤਾਰੀਖ ਹੈ ਇਹ ਬਾਬੇ ਸਾਜੇ ਬਨੇ ਦਫਨਾਏ ਗਏ ਹਨ। ਉਹ ਆਂਦੇ ਸਿੱਖ ਵੀ ਮੰਨਦੇ ਆ ਇਹਨਾਂ ਨੂੰ। ਅੱਛਾ ਇਹ ਬਾਗ ਵਾਲਾ ਖੂਹ ਇਹ ਬਾਗ ਵਾਲਾ ਖੂਹ ਦਾ ਗੋਰਾ ਵਾਲਾ ਖੂਹ ਇਹ ਸਾਂਝਾ ਬਣਨਾ ਜਿੱਥੇ ਉਹ ਆਂਦੇ ਅਸਾਂ ਆਪਣੇ ਪੈਸੇ ਦਿਖਾਣ ਦਫਨਾਣਾ ਇਹ ਆਂਦੇ ਆਪਣੇ ਦਵਾਨ ਆਬਾਦ ਬਣਾਣਾ ਹੈ। ਅੱਛਾ ਇਹ ਸਾਂਝਾ ਕਹਿ ਕੇ ਉਹਨਾਂ ਕੇ ਸਾਂਝੇ ਬਨੇ ਦਫਨਾ ਦਿਓ। ਵਾਹ ਜੀ। ਇਹ ਸਿੱਖ ਵੀ ਮੰਨਦੇ ਆ ਸਾਰਿਆਂ ਦਾ। ਤੇ ਇਹ ਜਿਹੜਾ ਜਿਸ ਜਗ੍ਹਾ ਇਸ ਵੇਲੇ ਦਰਬਾਰ ਸ਼ਰੀਫ ਦੀ ਜਗ੍ਹਾ ਵੇ ਗਿਆ ਇਹ ਉਹਨਾਂ ਦੀ ਜਗ੍ਹਾ ਸੀ? ਸਿੱਖਾਂ ਜਗ੍ਹਾ ਸੀ। ਅੱਛਾ ਉਹਨਾਂ ਨੇ ਦਿੱਤੀ ਬਾਬੇ ਜੀ ਉਹਨੇ ਦਿੱਤੀ ਹੈ। ਵਾਹ ਜੀ ਵਾਹ। ਉਹਨੇ ਦਿੱਤੀ ਬਾਬੇ। ਅੱਛਾ ਬਾਅਦ ਫਿਰ ਅੱਜ ਇਸਤੇਮਾਲ ਹੋਈ ਫਿਰ ਉਹਨੂੰ ਕਲੇਮਾਂ ਚ ਹਾਂ ਆਪਣੇ ਨਾਮ ਪਵਾ ਲਈ ਸੀ ਸਾਰੇ। ਹਾਂਜੀ ਵਿੱਚ ਝਗੜੇ ਪੈ ਗਏ ਨਾ ਕਿ ਮਾਂ ਪਾ ਬਿਲਕੁਲ ਲਿਆ। ਬਿਲਕੁਲ ਜੀ ਜੀ ਚਲੋ ਜਿਹੜੀਆਂ ਗੱਲਾਂ ਇਹਨੂੰ ਮਾਈ ਦੱਸੋ ਮਾਈ ਸਰਾਹ ਦਾ ਨਾਮ ਲਵੋਗੇ ਨਾ ਹਾਂ ਹਾਂ ਉਹ ਬੰਦੇ ਉਹਨਾਂ ਨਾਂ ਜਾਣਦੇ ਨੇ ਵੇਖਿਆ ਨਹੀਂ ਅਸਾਂ ਨੂੰ ਨਾਂ ਜਾਣਦੇ ਆ ਉਹਨਾਂ ਨੂੰ ਵੇਖਿਆ ਉਹ ਥੋੜਾ ਬਹੁਤ ਹੋਇਆ ਤੇ ਉਹ ਨਹੀਂ ਜਿਹਨੇ ਬੰਦਾ ਉਹਨੂੰ ਭੁੱਲ ਜਾਂਦਾ ਗੱਲਾਂ। ਸਹੀ ਸਹੀ। ਉਹ ਅੱਛਾ ਲੋਕ ਤੁਸੀਂ ਹੈ। ਬਾਬਾ ਜੀ ਕੀ ਆਪਣੇ ਬਜ਼ੁਰਗਾਂ ਕੋਲ ਸੁਣਦੇ ਆਏ ਜਾਂ ਤੁਸੀਂ ਜੋ ਆਪਣੀ ਅੱਖੀ ਵੇਖਿਆ ਉਸ ਵੇਲੇ ਜਿਹੜੀ ਵਿਆਹ ਸ਼ਾਦੀਆਂ ਹੁੰਦੀਆਂ ਸਨ ਜੀ। ਕੀ ਤਰੀਕਾਕਾਰ ਹੁੰਦਾ ਸੀ ਉਹਨਾਂ ਦਾ? ਤਰੀਕੇਕਾਰ ਜਿਹਦੇ ਘਰ ਵਿਆਹ ਹੁੰਦਾ ਸੀ ਨਾ ਹਾਂ। ਸਭ ਲੋਕ ਦੁੱਧ ਚੋਕ ਉਹਦੇ ਕਰ ਦਿੰਦੇ ਉਹਨਾਂ ਨੂੰ ਉਸ ਵਕਤ ਅੱਛਾ। ਕਿਸੇ ਨੂੰ ਕੋਈ ਸ਼ੈ ਮੁੱਲ ਨਹੀਂ ਲੈਣੀ ਪੈਂਦੀ ਆ। ਜੀ 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 ਹਾਂਜੀ ਠੀਕ। ਇਹ ਬੜੇ ਅੱਛੇ ਤਰੀਕੇ ਨਾਲ ਰਹੇ ਨੇ ਸਿੱਖਾਂ ਨੇ ਸਿੱਖ ਨਹੀਂ ਹਨ ਇਹ ਮਾਲਕ ਸਨ ਜਨਾਬ ਇਹ ਤੇ ਬਹੁਤ ਨੇਕ ਲੋਕ ਸਨ ਹੂੰ ਇਹਨਾਂ ਸੁਣਿਆ ਸਨ ਜੀ ਜੀ ਮਤਲਬ ਪੂਰਾ ਮੁਸਲਮਾਨਾਂ ਦਾ ਭਾਈਚਾਰਾ ਸੀ। ਪੂਰਾ ਭਾਈਚਾਰਾ ਮੁਸਲਮਾਨ ਤੇ ਸਹੀ ਬਾਤ ਆਪਣਾ ਮਰਨੇ ਭਰਨੇ ਤੇ ਜਾਂ ਵਿਆਹਾਂ ਸ਼ਾਦੀਆਂ ਹਾਂਜੀ ਤੇ ਬਿਲਕੁਲ ਹੈ ਇਕੱਠੇ ਸੀ ਸਾਰੇ ਮਿਲਣ ਇਕੱਠੇ ਵਰਤਣ। ਇਕੱਠੇ ਹੁੰਦੇ ਬਾਬਾ ਜੀ ਬਾਅਦ ਚ ਕੋ ਪਰਤਿਆ 47 ਤੋਂ ਬਾਅਦ ਆਪਣਾ ਪਿੰਡ ਪੀਰੋ ਚੱਕ ਵੇਖਣ? ਆਇਆ ਬੰਦਾ ਇੱਕ ਦੋ ਬੰਦਾ ਆਇਆ ਹੈ ਅੱਛਾ ਹਾਂ, ਉਹ ਕਿਹਨਾਂ ਵਿੱਚੋਂ ਸੀ? ਉਹ ਮੇਰੇ ਖਿਆਲ ਨਾਲ ਇਹਨਾਂ ਵਿੱਚੋਂ ਹੀ ਆ ਬਾਗ ਵਾਲੀਆਂ ਵਿੱਚੋਂ ਉਹ ਭਾਈ ਆ ਭਾਈ ਵਾਲਾ ਖਿਆਲ ਸਾਡਾ ਜਿਹੜਾ ਘਰ ਸੀ ਨਾ ਹੂੰ ਭਗਤ ਰਾਮ ਦੇ ਘਰ ਖੂਹ ਸੀ। ਜਾ ਖੂਹ ਹੈ ਵਾਕਈ ਹੈ ਹੈ ਸੀ ਸੀ ਖੂਹ। ਕਰਦੇ ਤੁਸੀਂ? ਹੈ ਸੀ ਖੂਹ। ਠੀਕ ਹੈ ਤੇ ਉਹਨਾਂ ਨੇ ਇਹ ਵੀ ਵਿੱਚ ਜ਼ਿਕਰ ਕੀਤਾ ਸੀ ਕਿ ਮਤਲਬ ਦੱਬੂ ਸ਼ੇਰ ਦਾ ਘਰ ਨਾਲ ਹਾਂ, ਸੀ ਉਸ ਖੂਹ ਤੋਂ ਮੁਸਲਮਾਨ ਵੀ ਪਾਣੀ ਭਰ ਲੈਂਦੇ ਸਨ। ਹਾਂਜੀ। ਯਾਨੀ ਕਿ ਜੀ, ਜੀ। ਇੱਕ ਇਤਫਾਕ ਦੀ ਸਲੂਕ ਦੀ ਗੱਲ ਸੀ। ਗਿਆ ਜਾ ਠੀਕ ਹੈ ਤੇ ਦੱਸਿਆ ਕਿ ਸਾਡੇ ਆਸ-ਪਾਸ ਲੱਭੂ ਜੱਟ ਸੀ ਜਾਂ ਲੱਭੂ ਸ਼ੇਖ ਲੱਭੂ ਸ਼ੇਖ ਸੀ। ਲੱਭੂ ਸ਼ੇਖ ਸੀ ਹਾਂ। ਤੇ ਦੱਸਿਆ ਕਿ ਉਹਦੇ ਪੈਰ ਬੜੇ ਵੱਡੇ ਬੜਾ ਸਨ। ਜਵਾਨ ਆਦਮੀ ਸੀ ਜਿਹੜਾ ਗੁਜਰਾਂ ਕੋਲ ਹੁੰਦਾ ਗਿਆ ਹੈ ਜਿਹੜਾ ਗੁਜਰਾਂ ਕੋਲ ਸੀ ਹੁੰਦਾ ਆਹ ਅੱਛਾ ਅੱਛਾ ਬਾਬਾ ਜੀ ਉਹ ਲੱਭੂ ਸ਼ੇਖ ਸੀ ਜਿਹੜਾ ਉਹ ਦੱਸੋ ਕਦੋਂ ਫੌਤ ਹੋਇਆ? ਉਹ ਫੌਤ ਹੋ ਗਿਆ ਅਗੋਂ ਔਲਾਦ ਵੀ ਚਲੀ ਗਈ ਸਾਰੀ ਇੱਥੋਂ ਦੀ ਅੱਗੋਂ ਪੁੱਤਰ ਵੀ ਉਹਦਾ ਪੁੱਤਰ ਚਲੇ ਗੁਜਰਾਤ ਟੁੱਟ ਗਿਆ ਹਾਂ ਉਹਨਾਂ ਨੇ ਵਿੱਚ ਗੱਲ ਦੱਸੀ ਕਿ ਉਹਨਾਂ ਦੇ ਪੈਰ ਬੜੇ ਵੱਡੇ ਸਨ। ਬੜਾ ਜਵਾਨ ਆਦਮੀ ਸੀ ਪੁਰਾਣਾ ਆਦਮੀ ਸੀ ਜੁੱਤੀ ਸਾਈ ਤੇ ਬਣਾਉਣੀ ਪੈਂਦੀ ਸੀ। ਹਾਂਜੀ ਹਾਂਜੀ ਹਾਂ।
ਲੱਭੂ ਸ਼ੇਖ ਬੜਾ ਜਵਾਨ ਆਦਮੀ ਸੀ। ਬਾਬਾ ਜੀ ਤੁਸੀਂ ਅੱਗੇ ਗੱਲ ਕਰ ਰਹੇ ਸੋ ਕਿਲੋ ਸ਼ੱਕਰ ਕੀ ਕੀਤਾ ਉਹਨੇ? ਆਹ ਕਿਲੋ ਸ਼ੱਕਰ 5 ਕਿਲੋ ਸ਼ੱਕਰ ਐਡਾ ਜਵਾਨ ਆਦਮੀ ਉਹਨੂੰ ਕੋਈ ਪਰਵਾਹ ਸੀ। ਉਹਨੂੰ ਨਹੀਂ ਦੱਸਿਆ ਵੀ ਆਹ ਮਿੱਟੀ ਦਾ ਤੇਲ ਵਿੱਚ ਲਾਤਾ। ਬੋਤਲ ਪੂਰੀ ਲਾ ਕੋਈ ਖਾ ਗਿਆ ਤੇ ਉਹ ਮਲ ਕੇ ਨਾ ਇੰਜ ਉਹਨੂੰ ਦੇ ਕੇ ਖਾ ਗਿਆ। ਅੱਛਾ ਜੀ 5 ਕਿਲੋ ਸ਼ੱਕਰ ਖਾ ਲਿਆ। ਅੱਛਾ ਬਾਬਾ ਜੀ 47 ਆਂਦੀ ਹੈ ਜੀ 47 ਆਂਦੀ ਹੈ ਜੀ ਤੇ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਲੋਕ ਸਨ, ਹਿੰਦੂ ਲੋਕ ਸਨ, ਜੀ ਇਹਨਾਂ ਨੂੰ ਕਿੰਨਾ ਚਿਰ ਪਹਿਲੇ ਪਤਾ ਚੱਲ ਗਿਆ ਸੀ ਕਿ ਸਾਡਾ ਹੁਣ ਇਹ ਪਿੰਡ ਨਹੀਂ ਰਿਹਾ, ਵਤਨ ਨਹੀਂ ਰਿਹਾ? ਇੱਥੇ ਨਾ ਆਸਤਾ ਜੰਗ ਲੱਗ ਪਈ। ਇਹ ਡੱਲੇ ਕੇ ਪਿੰਡ ਹਾਂ। ਇੱਥੇ ਮੁਸਲਮਾਨ ਜ਼ਿਆਦਾ ਇੱਧਰ ਸਿੱਖ ਵੱਧ ਪੱਟ ਜ਼ਿਆਦਾ ਹੋਣ ਲੱਗ ਸਨ ਪਏ ਜੀ। ਹਾਂ। ਜੀ ਜੀ ਫਿਰ ਨਾ ਪਤਾ ਲੱਗ ਸਾਨੂੰ ਜਾਣਾ ਪੈਣਾ। ਹਾਂ ਕੁਝ ਹਕੂਮਤ ਨੇ ਵੀ ਮੁਤਾਲਬੇ ਕਰ ਲਏ ਤੇ ਜੀ ਜੀ ਇਹ ਚਲੇ ਗਏ ਨੇ, ਬੜੇ ਅਮਨ ਨਾਲ ਗਏ ਨੇ। ਸਾਡੇ ਕੋਈ ਲੜਾਈ ਪੜਾਈ ਕੋਈ ਸ਼ੈ ਨਹੀਂ, ਬਾਹਰੋਂ ਕੋਈ ਜੱਥੇ ਬਲਕਿ ਮੁਸਲਮਾਨ ਛੱਡ ਕੇ ਆਣ ਲੰਮੇ ਨੂੰ ਕੋਈ ਜੱਥੇ ਨਹੀਂ ਆਏ। ਕੈਂਪ ਕਿੱਥੇ ਲੱਗਾ ਸੀ? ਇੱਥੋਂ ਪਟਿਆਣੇ ਗਏ ਸਨ ਜਾਂ ਡਸਕੇ ਗਏ? ਨਹੀਂ ਤਾਂ ਇੱਧਰ ਨੂੰ ਗਏ ਬੜਿਆਣੇ ਵਾਲੇ। ਪਟਿਆਣੇ ਕੈਂਪ ਲੱਗਾ ਸੀ ਉਦੋਂ। ਤੇ ਜਿਹੜਾ ਉਹਨਾਂ ਦਾ ਰੱਖ ਰਹਾਨ ਸੀ ਮਾਲ ਡੰਗਰ ਉਹ ਕਿੱਥੇ ਇਸ ਤਰ੍ਹਾਂ ਉਹ ਇੱਥੇ ਹੀ ਛੱਡ ਗਏ ਹਨ ਲੋਕ। ਗਵਾਰਾ ਹੀ ਕੋਈ ਲੋਕਾਂ ਮੱਲ ਲਿਆ, ਕੋਈ ਰੱਖ ਲਿਆ, ਕੋਈ ਕਿਸੇ ਨੂੰ ਦੇ ਗਏ ਹਨ, ਕਿਸੇ ਨੂੰ ਕੋਈ ਨਾ ਦੇ ਦੇ। ਅੱਗੋਂ ਫਿਰ ਮਾਜਰ ਆ ਕੇ ਕੋਈ ਜਿਹੜਾ ਮਾਲ ਉਹਨਾਂ ਵੰਡ ਵੰਡ ਚੜਿਆ ਕਰ ਕੇ ਇਸ ਤਰ੍ਹਾਂ ਹੁੰਦਾ ਰਿਹਾ। ਬਾਬਾ ਜੀ ਤੁਸੀਂ ਤੁਹਾਡੇ ਬਕੋਲ ਕੋ ਤੁਹਾਡੇ ਬਜ਼ੁਰਗ ਤੁਸੀਂ ਕਿਹਾ ਕਿ ਅੱਛੇ ਲੋਕ ਸਨ, ਬਾਅਦ ਚ ਫਿਰ ਯਾਦ ਕਰਦੇ ਰਹੇ ਬਜ਼ੁਰਗ ਤੁਹਾਡੇ ਕਿ ਯਾਰ ਬੰਦੇ ਚੰਗੇ ਸਨ, ਟੁਰ ਗਏ? ਹਾਂਜੀ ਹਾਂ ਹਾਂ ਅੱਜ ਤੱਕ ਲੋਕ ਯਾਦ ਕਰਦੇ ਉਹਨਾਂ ਨੂੰ। ਅੱਛਾ ਹਾਂਜੀ ਸਹੀ ਸਹੀ ਬਰਕਤੇ ਲੈਣ ਸੀ ਅਜੇ ਤੱਕ ਪਿੱਟਦੀ ਸੀ। ਆਹ ਅੱਛਾ ਫਿਰ ਛੱਡ ਗਏ। ਸਰਦਾਰ ਹਾਂ ਹਾਂ ਅੱਛੇ ਲੋਕ ਸਨ। ਜੰਮਣ ਭੋਗ ਇਕੱਠਾ ਸੀ ਇਹਨਾਂ ਦਾ। ਜੀ 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 ਜੋ ਫਿਰ ਉਹ ਬਚਪਨ ਤੋਂ ਲੱਗ ਕੇ ਇਕੱਠੇ ਹੀ ਰਹੇ ਸਾਰੇ। ਹੂੰ ਇਹ ਬੜਾ ਚੰਗਾ ਕੰਮ ਸੀ। ਬੜਾ ਹਥਿਆਰ ਸੀ। ਠੀਕ ਠੀਕ ਕੋਈ ਇਸ ਤਰ੍ਹਾਂ ਦਾ ਬੰਦਾ ਕੋਈ ਤਗੜਾ ਬੰਦਾ ਸੀ? ਤਗੜਾ ਬੰਦਾ ਜਿਹੜਾ ਡਾਕੂ ਦਾ ਬੰਦਾ ਸੀ ਨਾ। ਹਾਂ। ਇੱਕ ਤਾਰਾ ਪਿਆਰਾ ਦੋ ਭਰਾ ਨੇ ਇੱਥੇ। ਤਾਰਾ ਤੇ ਪਿਆਰਾ? ਤਾਰਾ ਤੇ ਪਿਆਰਾ ਅੱਛਾ ਨੰਗ ਸਨ ਹੈ। ਹਾਂ ਹਾਂ ਭਲਵਾਨ ਵੀ ਸਨ ਤੇ ਘੋਲਦੇ ਵੀ ਹਨ ਤੇ ਉਹ ਦੂਜਾ ਕੰਮ ਵੀ ਕਰ ਲੈਂਦੇ ਡਾਕੂਆਂ ਵਾਲਾ। ਮਸਜਿਦ ਅੱਛਾ, ਉਹਨਾਂ ਅੱਛਾ। ਬਣਵਾਈ ਸੀ ਜੀ। ਸਾਨੂੰ ਵੀ ਲਾ ਲੈਂਦੇ ਅੱਗੇ ਪਿੱਛੇ। ਹਾਂਜੀ ਹਾਂਜੀ ਹੈ ਮਸਜਿਦ ਵੱਲੋਂ ਦੱਸੀ ਦੀ ਉਹਨਾਂ ਬਣਵਾਈ ਸੀ। ਮਸਜਿਦ? ਚੜ੍ਹਦੇ ਵੱਲੋਂ ਪਤਾ ਨਹੀਂ ਸਾਨੂੰ ਇਹ ਗੱਲ ਦਾ ਨਹੀਂ ਪਤਾ। ਬਾਹਰ ਹਾਲ ਬੜੇ ਭਲਵਾਨ ਟਾਈਪ ਬੰਦੇ ਹਨ। ਅੱਛਾ ਉਹ ਵਕਤ ਉਹ ਜਨਾਬ ਇੱਕ ਗੁੰਗਾ ਭਲਵਾਨ ਹੋਇਆ ਇੱਕ ਹਾਂ ਗੁੰਗੇ ਜੋੜ ਦਾ ਬੰਦਾ। ਤਾਰਾ ਗੁੰਗੇ ਜੋੜਦਾ ਸੀ। ਵਾਹ ਜੀ ਵਾਹ ਉਹ ਗੁੰਗਾ ਝਾਰਾਂ ਦਾ ਸੀ ਮੇਰੇ ਗੁੰਗਾ ਖਿਆਲ। ਝਾਰਾਂ ਦਾ ਸੀ। ਅੱਛਾ ਅੱਛਾ ਏਡਾ ਵੱਡਾ ਜਵਾਨ ਸੀ ਉਹ ਵੀ। ਤੁਸੀਂ ਆਪਣੀ ਹੋਸ਼ ਵੇਖਿਆ ਉਹਦਾ ਕੋਲ? ਨਹੀਂ ਆਹ ਕੋਲ ਨਹੀਂ ਮੈਂ ਕਹਿੰਦਾ ਜੇ ਚੌਥੀ ਜਮਾਤ ਕੀ ਬੰਦਾ ਹੁੰਦਾ। ਜੀ 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 ਤੁਸੀਂ ਬਜ਼ੁਰਗਾਂ ਕੋ ਸੁਣਿਆ? ਸੁਣਿਆ ਬਜ਼ੁਰਗਾਂ ਤੋਂ ਸੁਣਿਆ। ਠੀਕ ਉਹਨਾਂ ਵੇਖੇ ਵੀ ਹੈ ਨਹੀਂ ਲੇਕਿਨ ਚੱਕਰਾਂ ਵੀ ਜਾਂ ਯਾਦ ਰਹੀਆਂ। ਹਾਂ ਵੇਖੇ ਵੀ ਹੈ ਯਾਨੀ ਕਿ ਪੀਰੋ ਚੱਕ ਦੇ ਪਹਿਲਵਾਨ ਨਹੀਂ ਸਨ? ਭਲਵਾਨ ਕਿਉਂ ਵੀ ਸਿਰ ਕੱਢਵੇਂ ਸਨ? ਸਿਰ ਕੱਢਣੇ ਭਲਵਾਨ ਸਨ। ਨੰਗ ਹਨ ਬੜੇ ਕੇ। ਕੋਈ ਗੱਲਬਾਤ ਨਹੀਂ ਸੀ ਇਹਨਾਂ ਨੂੰ ਕਰ ਸਕਦਾ? ਨਹੀਂ ਨਹੀਂ ਹਾਂ ਗੱਲਬਾਤ ਦਾ ਨਹੀਂ ਵੀ ਕਰਨੀ। ਪੂਰਾ ਹੈ। ਹਾਂਜੀ ਅੱਛਾ ਬਾਬਾ ਜੀ ਇਸ ਮੇਲੇ ਤੋਂ ਇਲਾਵਾ ਹੋਰ ਕਿਤੇ ਕੋਈ ਮੇਲਾ ਲੱਗਦਾ ਸੀ? ਇੱਥੇ? ਹਾਂ ਪੀਰੋ ਚੱਕ ਚ। ਪੀਰੂ ਚੱਕ ਜ਼ੋਰ ਨਹੀਂ ਲੱਗਦਾ ਕੋਈ। ਠੀਕ ਹੈ ਇਹ ਸੇ ਇੱਥੇ ਖਤਮ ਦਰਬਾਰ ਹੁੰਦਾ। ਖਤਮ ਮੇਲਾ ਨਾ ਖਤਮ ਹੀ ਹੁੰਦਾ। ਠੀਕ। 7 ਮੁਹਰਮ ਨੂੰ ਬਾਅਦ ਹੁੰਦੀ ਹੈ। ਉਹ ਬੰਦੇ ਆਉਂਦੇ ਨਾਚ ਪੜਨ ਵਾਲੇ ਆਉਂਦੇ। ਜੀ ਜੀ ਉਹ ਢੋਲ ਢਮੱਕੇ ਨਹੀਂ ਵੱਜਦੇ ਇੱਥੇ। ਅੱਛਾ ਅੱਛਾ ਠੀਕ ਅੱਛਾ ਮੈਂ ਇਹ ਵੀ ਸੁਣਿਆ ਇੱਕ ਮੈਂ ਲੱਦੜ ਪ੍ਰੋਗਰਾਮ ਕੀਤਾ ਸੀ ਉਹਨਾਂ ਬਾਬਾ ਜੀ ਨੇ ਕਿਹਾ ਕਿ ਪੀਰੋ ਚੱਕ ਵਿਸਾਖੀ ਵੀ ਲੱਗਦੀ ਸੀ। ਵਿਸਾਖੀ ਲੱਗਦੀ ਸੀ ਪੀਰੂ ਚੱਕ। ਹਾਂ ਪਹਿਲਾਂ ਲੱਗਦੀ ਰਹੀ ਮੇਰੇ ਖਿਆਲ ਨਾਲ। ਵਿਸਾਖੀ ਲੱਗਦੀ ਇੱਥੇ। ਹਾਂਜੀ ਸੁਣੀ? ਉਹ ਬਾਬੇ ਦੀ 114 ਸਾਲ ਉਮਰ ਸੀ। ਆਹ ਉਹਨੂੰ ਪਤਾ ਹੋਣਾ। ਉਹਨਾਂ ਗੱਲ ਕੀਤੀ ਸੀ ਕਿ ਪੀਰੋ ਚੱਕ ਵਿਸਾਖੀ ਵੀ ਲੱਗਦੀ ਸੀ। ਉਹ ਵੀ ਤੁਹਾਡੇ ਲਈ? ਅੱਛਾ ਉਹ ਬੜਾ ਵੱਡਾ ਬੋੜੀ ਮੰਦਿਰ ਸੀ। ਬਾਬੇ ਦੀ ਬੋੜੀ ਹੈ। ਆਹੋ ਅੱਛਾ ਆਹੋ ਤੇ ਅਜੇ ਵੀ ਹੈ ਨਾ। ਤੇ ਵਿਸਾਖੀ ਬੜੀ ਲੱਗਦੀ ਸੀ। ਹਾਂ ਹਾਂ ਸੁਣਦੇ ਰਹੇ ਨੇ ਸਾਨੂੰ ਤੇ ਪਤਾ ਨਹੀਂ। ਇਹ ਤਾਂ ਬਾਅਦ ਜੀ 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 ਸਿੱਖ ਬੜੇ ਤਗੜੇ ਸਿੱਖ ਸਨ। ਸਾਰੇ ਪਿੰਡ ਦੇ ਮਾਲਕ ਸਿੱਖ ਹੀ ਸਨ ਇੱਥੇ। ਜੀ 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 ਮੁਸਲਮਾਨ ਮਾਲਕ ਕੋਈ ਨਹੀਂ ਸੀ ਉਦੋਂ। ਠੀਕ ਹੈ ਬਾਬਾ ਜੀ ਉਹਨਾਂ ਲਈ ਕੋਈ ਸੁਨੇਹਾ ਸੁਨੇਹਾ ਜਿਹੜੇ ਤੁਹਾਡੇ ਪੁਰਾਣੇ ਇਸ ਪਿੰਡ ਦੇ ਰਹਿਣ ਵਾਲੇ ਉਹਨਾਂ ਵਾਸਤੇ ਕਿਉਂਕਿ ਕੋਈ ਕੋਈ ਸਲਾਮ? ਜਿੰਦਾ ਹੈ ਤੇ ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਵੇਖਣ ਦੇ ਲੇਕਿਨ ਤੇ 100 ਬਿਸਮਿਲ੍ਲਾ ਲਾਉਣ ਅਸੀਂ ਵੈਲਕਮ ਕਰਾਂਗੇ ਉਹਨਾਂ ਨੂੰ। ਜੀ ਜੀ ਮਤਲਬ ਤੁਸੀਂ ਆਓ ਭਗਤ ਕਰੋ ਹਾਂਜੀ ਬਿਲਕੁਲ ਕਰਾਂਗੇ। ਬਹੁਤ ਸ਼ੁਕਰੀਆ। ਠੀਕ ਹੈ ਬਜ਼ੁਰਗੋ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜਿੰਨਾ ਕੁਝ ਤੁਹਾਡੇ ਕੋਲ ਹੈ ਅਸੀਂ ਦੱਸੋਗੇ ਨਾ ਮੇਰਾ ਬਾਪ ਦਾ ਗੁਲਾਮ ਕਾਦਰ ਮਿਸਤਰੀ ਜੀ, ਸੀ। ਜੀ। ਸ਼ਾਇਦ ਉਹਨੂੰ ਕੋਈ ਯਾਦ ਆ ਜਾਏ। ਉਹ ਹਾਣੀ ਹਨ ਗਾਣੇ। ਤੇ ਬਾਬਾ ਜੀ ਤੁਸੀਂ ਇੱਕ ਗੱਲ ਰਹਿ ਗਈ ਆਪਣਾ ਕੰਮ ਐ ਹੀ ਸੀ ਹਾਂ। ਮਤਲਬ ਕਿ ਲੋਹਾਰਾਂ ਦਾ ਕੰਮ ਲੋਹੇ ਦਾ ਕੰਮ ਕਰਨਾ ਲੋਹੇ ਦਾ ਕੰਮ ਕਰਨਾ। ਤੇ ਸੇਬ ਰੱਖੀ ਸੀ ਸੇਬ ਰੱਖੀ ਸੀ। 6 ਮਹੀਨੇ ਫਸਲ ਤੇ ਫਸਲ ਉਹਦੀ ਹਾਂਜੀ ਹਾਂਜੀ ਹਾਂ ਸਹੀ ਸੇਬ। ਠੀਕ ਹੈ ਜੀ ਬਹੁਤ ਸ਼ੁਕਰੀਆ ਕੋਈ ਗੱਲ ਬੜੀ ਨਹੀਂ। ਮਿਹਰਬਾਨੀ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਕੋਈ ਮਿਲ ਪਿਆ ਬੰਦਾ ਚੰਗਾ ਸੋ ਕਿਸੇ ਨੂੰ ਯਾਦ ਆ ਜਾਏ ਆਪਣਾ ਘਰ ਵੇਲਾ ਆ ਕੇ। ਅਜੇ ਘਰ ਵੀ ਹੈ ਨਹੀਂ ਸੇ ਲੋਕਾਂ ਦੇ। ਬਸ ਤੁਸੀਂ ਇੱਕ ਸਾਡੇ ਤੇ ਰਹਿਨਮਾਈ ਹੋਰ ਕਰਨੀ ਹੈ ਜੀ ਕਿ ਜਿੱਥੇ ਦੱਸਿਆ ਨਾ ਕਿ ਭਗਤ ਰਾਮ ਦੇ ਘਰ ਖੂਹ ਸੀ ਆਸ-ਪਾਸ ਲੱਭੂ ਸ਼ੇਖ ਦਾ ਘਰ ਸੀ ਜੀ ਜੀ ਉਸ ਮਹੱਲੇ ਦਾ ਉਸ ਗਲੀ ਦਾ ਸੀ ਬਸ ਇੱਕ ਰਿਵਿਊ ਲੈਣਾ ਮੈਂ ਨਾ ਨਾਲ ਹਾਂਜੀ ਤੁਸੀਂ ਆਹੋ। ਹੁਣ ਤੁਹਾਡੇ ਨਾਲ ਗੱਲ ਅਸੀਂ ਕਰਾਂਗੇ ਤਾਂ ਬਸ਼ੀਰ ਦਾ ਘਰ ਦੇ ਇੱਥੇ ਹੀ ਤੁਹਾਨੂੰ ਪਤਾ ਨਾ। ਅੱਛਾ
ਅੱਛਾ ਬਾਬਾ ਜੀ ਇੱਕ ਹੋਰ ਚੀਜ਼, ਇਹ ਛੱਪੜ ਆ ਪਿੱਛੇ ਜੀ ਛੱਪੜ ਦੇ ਅਸੀਂ ਲੰਘ ਕੇ ਆਏ ਆ, ਹਾਂਜੀ। ਇਹ ਛੱਪੜ ਪੁਰਾਣਾ ਹੀ ਛੱਪੜ ਪੁਰਾਣਾ ਹੀ ਉਸੇ ਹੈ, ਜਗ੍ਹਾ ਮੌਜੂਦ ਹੈ, ਉਸੇ ਜਗ੍ਹਾ ਛੱਪੜ ਜਿੱਥੇ ਛੱਪੜ ਹੈ ਸੀ, ਤੇ ਵੱਡਾ ਹੀ ਹੋਇਆ, ਛੋਟਾ ਨਹੀਂ ਹੋਇਆ। ਛੋਟਾ ਨਹੀਂ ਹੋਇਆ। ਵਾਹ ਜੀ, ਵਾਹਦ ਪਿੰਡ ਜਿੱਥੇ ਛੱਪੜ ਵਧਿਆ ਘਟਿਆ ਨਹੀਂ, ਹਾਂ। ਜਿੱਥੇ ਸਾਰੇ ਪਿੰਡਾਂ 'ਚ ਘਟ ਗਏ ਨੇ ਨਹੀਂ ਛੱਪੜ। ਇੱਥੇ ਵਧੀਆ ਜੀ। ਲੋਕ ਲੱਗ ਗਏ ਜੀ ਲੋਕ। ਹਾਲਾਂ ਉਦੋਂ ਪਿੰਡ ਦਾ ਨਕਸ਼ਾ ਹੋਰ ਸੀ, ਹਾਂ ਉਦੋਂ ਇੱਥੋਂ ਸਿੱਧਾ ਰਾਹ ਜਾਂਦਾ ਸੀ ਵਿੱਚੋਂ, ਉਦੋਂ ਦਰਬਾਰ ਨਹੀਂ ਬਣਿਆ ਸਭ ਕੁਝ। ਜੀ ਜੀ ਇੱਥੇ ਨਿੱਕੀ ਜਿਹੀ ਕੁੱਲੀ ਕੱਚੀ ਜਿਹੀ ਹੁੰਦੀ ਸੀ ਬਣੀ, ਕਮਰਾ ਛੋਟਾ ਜਿਹਾ, ਅੱਛਾ ਛੋਟੀ ਜਿਹੀ ਮਸਜਿਦ ਬਣੀ ਹੈ, ਥਾੜਾ ਬਣਾਇਆ ਸੀ ਉੱਥੇ ਨਮਾਜ਼ ਪੜ੍ਹਨ ਵਾਸਤੇ, ਜਿੱਦੇ ਬਜ਼ੁਰਗ ਬਹਿੰਦੇ ਹੁੰਦੇ ਹਨ। ਇਹ ਸਾਰਾ ਬਾਅਦ ਚ ਬਣਿਆ ਸੀ ਇਹ ਸਭ ਜਿੰਨਾ ਇਹ ਠੀਕ ਹਾਂ। ਸਹੀ। ਆਉਣਗੇ ਤਾਂ ਪਛਾਣ ਲੈਣਗੇ ਵਾਲੇ, ਵੈਸੇ ਜਾਂ ਦੱਸਾਂਗੇ ਪਿਆ ਇੱਥੋਂ ਦੀ ਰਾਹ ਲੰਘ ਜਾਂਦਾ ਹੁੰਦਾ ਸੀ, ਤੇ ਆਹ ਵੇਖਿਆ ਨਾ ਇੱਥੇ ਖੂਹ ਵਗਦਾ, ਦੁਆਟਾ ਖੂਹ ਹੁੰਦਾ ਸੀ, ਦੋ ਖੂਹ ਉੱਤੇ ਦੋ ਹੜ ਚੜੇ ਹੁੰਦੇ ਹਨ। ਅੱਛਾ ਬਾਬਾ ਜੀ ਇੱਕ ਗੱਲ ਹੋਰ ਦੱਸੋ, ਮੈਂ ਸੁਣਿਆ ਕਿ ਪੀਰੋ ਚੱਕ ਦੀ ਇੱਟ ਵੀ ਕਿਸੇ ਦੌਰ 'ਚ ਮਸ਼ਹੂਰ ਰਹੀ ਹੈ, ਸ਼ਾਇਦ 47 ਤੋਂ ਬਾਅਦ ਦੀ ਇਹ ਗੱਲ ਹੈ, ਇਸ ਤਰ੍ਹਾਂ ਦੀ ਗੱਲ ਹੈ ਸੀ ਕੋਈ? ਹੁਣ ਤੇ ਇੱਟ ਹੁਣ ਮਸ਼ਹੂਰ ਹੋਈ ਆ ਗਏ, 4-5 ਭੱਠੇ ਨੇ ਇੱਥੇ, ਅੱਛਾ ਪਹਿਲਾਂ ਕੋਈ ਨਹੀਂ ਭੱਠਾ ਇੱਥੇ। ਅੱਛਾ ਅੱਛਾ, ਉਦੋਂ ਭੱਠਾ ਜਿਹਨੂੰ ਮਤਲਬ ਸਿੱਖ- ਤਾਜ਼ੀ ਗੱਲ ਹੈ ਜਿਹਨੂੰ ਸਿੱਖ ਸਨ ਨਾ ਇੱਥੇ, ਉਦੋਂ ਇੱਕ ਭੱਠਾ ਜਾਂ ਆਵਾ ਜਾਂ ਭੱਠਾ ਜਿਹੜਾ ਹੁੰਦਾ ਸੀ ਨਾ, ਮਿਰਜ਼ੇ ਘਰਾਏ ਹੁੰਦਾ ਸੀ। ਅੱਛਾ, ਹਾਂਜੀ, ਉਹ ਮਿਰਜ਼ਾ ਭਰਾ ਮੁਸਲਮਾਨ ਸੀ? ਹਾਂ ਮੁਸਲਮਾਨ ਸੀ। ਠੀਕ। ਮਿਰਜ਼ੇ ਭੱਠਾ ਹੁੰਦਾ ਸੀ, ਤੇ ਉਦੋਂ ਉੱਥੋਂ ਦੀ ਲਾਮ ਦੇ ਪਿੰਡਾਂ ਜਿਹਾ ਤੁਸੀਂ ਇਹਦਾ ਨਾਂ ਲਿਆ, ਭੁੱਲਰ ਦਾ ਭੁੱਲਰ, ਪਿੰਡ ਤਰਗਾ, ਹੋ ਗਿਆ। ਤਰਗਾ। ਇਹਨਾਂ ਦੀ ਕੋਈ ਸਿਰ ਕੋਈ ਨਾਂ ਯਾਦ ਹੈ ਕਿਸੇ ਸਿੱਖ ਦਾ ਇਹਨਾਂ ਪਿੰਡਾਂ 'ਚ ਕੋਈ ਸਿਰ ਕੱਢਵਾ? ਪਤਾ ਨਹੀਂ, ਸਿੱਖ ਜਾਂ ਭੁੱਲਰਾਂ ਸਿੱਖ ਬੜਾ ਮਸ਼ਹੂਰ ਬੰਦਾ ਸੀ, ਇੱਕ ਨਾਮ ਤੁਹਾਨੂੰ ਯਾਦ ਨਹੀਂ ਰਿਹਾ, ਇਹ ਸਿੱਖ ਬੜਾ ਮਸ਼ਹੂਰ। ਭੁੱਲਰ ਪਿੰਡ ਵੀ ਬਹੁਤ ਵੱਡਾ, ਉਹ ਛੋਟਾ ਜਿਹਾ ਪਿੰਡ ਹੈ। ਭੁੱਲਰ ਮੇਰਾ ਖਿਆਲ ਨਾਲ ਉਹਨਾਂ ਦੀ ਜ਼ਾਤ ਵੀ ਭੁੱਲਰ ਦਾ ਹੀ ਹੈ, ਹਾਂ। ਇਹ ਛੋਟਾ ਜਿਹਾ ਪਿੰਡ ਭੁੱਲਰ ਹੈ। ਜੱਟ ਭੁੱਲਰ। ਆਹ ਤੇ ਉਹ ਆਪਣਾ ਹੁਣ ਵੀ ਕੋਈ ਇੱਕ ਦਾ ਘਰ ਹੁੰਦਾ ਹੈ, ਇਹ ਸਿੱਖਾਂ ਦਾ ਹੈ ਨਹੀਂ ਵੱਡਾ ਵੀ। ਆਹ ਠੀਕ ਹੈ ਜੀ। ਤਰਗਾ ਵੀ ਆ, ਪੁਰਾਣਾ ਪਿੰਡ ਤਰਗਾ। ਬਾਜ਼ਾਰ ਇਸ ਵੇਲੇ ਖਤਮ ਹੋ ਗਿਆ ਪੀਰੋ ਚੱਕ 'ਚ? ਬਾਜ਼ਾਰ ਹੁਣ ਵੀ ਬਣੇ ਆ ਦੁਬਾਰਾ, ਹੁਣ ਹੋਰ ਤਰ੍ਹਾਂ ਦਾ ਬਣ ਗਿਆ ਨਾ। ਅੱਛਾ ਅੱਛਾ। ਹਾਂ, ਉਦੋਂ ਪੂਰੇ ਬਾਜ਼ਾਰ ਦੇ ਵਿੱਚ ਸਭ ਤੋਂ ਜਿਹੜਾ ਤਗੜਾ ਦੁਕਾਨਦਾਰ ਸੀ ਉਹਦਾ ਕੋਈ ਪਤਾ ਉਹ ਤੁਹਾਨੂੰ? ਹੀਮ ਚੰਦ ਸੀ ਨਾ, ਹੀਮ ਚੰਦ। ਹੀਮ ਚੰਦ ਦਾ ਅੱਛਾ, ਗਿਆ। ਕਾਹਦਾ ਨੇ ਰੱਖਿਆ ਸੀ ਸਮਾਨ ਆਪਣੀ ਦੁਕਾਨ ਤੇ? ਟੋਟਲੀ ਹਰ ਸਮਾਨ, ਅੱਛਾ ਸੁਨਿਆਰ ਕਿਰਾਣੇ ਤੋਂ ਲੱਗ ਕੇ ਹਾਂ। ਪੰਸਾਰ ਸਾਰਾ ਜ਼ਰੂਰ, ਪੰਸਾਰ ਦਾ ਸਮਾਨ ਕੋਈ ਕਿਰਾਣੇ ਦਾ ਸਾਰਾ ਉਹਦੇ ਕੋਲ ਮਿਲਦਾ ਹੈ, ਸਹੀ। ਬਲਕਿ ਹਰ ਸ਼ੈ ਮਿਲ ਲੋਹੇ ਦਾ ਸਮਾਨ ਮਿਲਦਾ ਹੈ। ਹੀਮ ਚੰਦ ਸੀ। ਤੁਸੀਂ ਛੋਟੇ ਹੁੰਦਿਆਂ ਕਿ ਜ਼ਿਆਦਾ ਦੁਕਾਨ ਤੇ ਕਿਹੜੀ ਦੁਕਾਨ ਤੇ ਜਾਂਦੇ ਸੀ ਜਾਂ ਕਿਸ ਖੱਤਰੀ ਕੋ ਜਾਂਦੇ ਸੀ? ਇਹਦੇ ਆ ਸਾਡੇ ਕੋਲ ਨਾਮ ਮੋਹਣੇ ਸੇ ਖੱਤਰੀ ਹੁੰਦਾ ਸੀ, ਅੱਛਾ। ਤਿਲਕਾ ਰਾਮ, ਹਾਂ। ਉਹਦੇ ਕੋਲ ਮੂੰਗਫਲੀ ਲੈਣੀ ਜਾਂ ਪੈਸੇ ਦੀ ਢੇਲੇ ਦੀ, ਹਾਂ। ਸਕੂਲੇ ਟੋਜਣਾ ਖਾਂਦੇ ਖਾਂਦੇ। ਸਹੀ ਸਹੀ, ਕਿਉਂਕਿ ਬੱਚਿਆਂ ਦਾ ਹੁੰਦਾ ਨਾ ਯਾਰ ਜ਼ਿਆਦਾ ਜਿਹੜਾ ਝੁੰਗਾ ਦੇ ਸਾਡਾ ਰਾਹ ਇਹ ਸੀ। ਸਹੀ। ਸਾਡਾ ਰਾਹ ਵੀ ਸੁਣੀ, ਇੱਥੋਂ ਜਾਣਾ ਗੁਰਦੁਆਰਾ ਜਾ ਕੇ ਹਲਵਾ ਲੈਣਾ, ਜਾ ਕੇ ਰੋਜ਼ ਬਣਦੇ ਹੁੰਦੇ ਹਨ, ਉੱਥੋਂ ਹਲਵਾ ਖਾਂਦੇ ਖਾਂਦੇ ਫਿਰ ਗੁੱਲੀ ਹੋ ਜਾਣਾ, ਸਕੂਲ ਉੱਥੇ ਹੀ ਹੈ। ਸਹੀ। ਉਹਦੀ ਸ਼ਕਲ ਉਹਦਾ ਕਿਸ ਤਰ੍ਹਾਂ ਬਹਿੰਦਾ ਸੀ, ਕਿਸ ਤਰ੍ਹਾਂ ਉਹ ਯਾਦ ਹੈ ਤੁਹਾਡੇ ਜ਼ਿਹਨ 'ਚ? ਥੋੜਾ ਥੋੜਾ ਖਾਕਾ ਜਿਹਾ ਆਉਂਦਾ ਕਦੀ ਕਦੀ। ਠੀਕ ਹੈ ਠੀਕ। ਅੱਛੇ ਲੋਕ ਸਨ ਨਾ ਜੀ ਜੀ ਚਲੋ, ਉਦੋਂ ਕੋਈ ਸ਼ਾਇਦ ਕਦਰ ਕੋਈ ਪੈਸੇ ਦੀ ਸ਼ਾਇਦ ਝੋਲੀ ਮੂੰਗਫਲੀ ਭਰ ਸੀ ਪਰ ਗਾਦੀ ਉਹਨਾਂ ਦੋ ਬੁੱਕ ਛੋੜ ਦੇਣਾ ਕਰਨਾ। ਹਾਂ। ਰੋਜ਼ ਪੈਸਾ ਕੀ ਹੁੰਦਾ ਹੈ? ਪੈਸਾ ਕੋਈ ਢੇਲਾ ਵੀ ਚੱਲਦਾ ਵੇਖਿਆ ਸੀ, ਅੱਛਾ। ਅੱਧਾ ਪੈਸਾ ਵੀ ਹੁੰਦਾ ਜੀ, ਉੱਚੀ ਨੂੰ ਢੇਲਾ ਆਂਦੇ ਹੁੰਦੇ। ਹਾਂਜੀ ਹਾਂਜੀ ਠੀਕ ਹੈ। ਫਿਰ ਇੱਕ ਬਾਬਾ ਜੀ ਮੋਰੀ ਵਾਲਾ ਵੀ ਚੱਲਦਾ ਹੈ? ਉਹ ਤਾਂ ਮੋਰੀਆ ਤੇ ਗੱਲ ਦੀ ਗੱਲ ਹੀ ਆ ਅੱਛਾ। ਬਾਅਦ ਆਇਆ, ਬੜੀ ਬਾਅਦ ਆਇਆ ਮੋਰੀਆ ਦਾ। ਪਹਿਲਾਂ ਐਡਾ ਵੱਡਾ ਪੈਸਾ ਹੁੰਦਾ, ਅੱਛਾ। ਤਾਂਬੇ ਦਾ ਪੈਸਾ ਹੁੰਦਾ, ਹਾਂ ਹਾਂ। ਤੇ ਉਹ ਉਦੋਂ ਬਾਅਦ ਮੋਰੀਆ ਦਾ ਹੋਣਾ ਹਲੀ ਆਇਆ ਕਿ ਥੋੜੀ ਦੇਰ ਤੇ ਵਾਲੀ। ਉਹ ਆਪਣਾ ਤਾਂਬੇ ਦਾ ਸੀ, ਵਜ਼ਨ ਵੀ ਉਹਦਾ ਵਾਵਾ ਹੋਣਾ? ਹਾਂਜੀ ਹਾਂਜੀ। ਤਾਂਬੇ ਦਾ ਬਣਿਆ ਸੀ, ਉਹ ਤੇ ਤਕਰੀਬਨ ਰੁਪਈਏ ਆਹ ਰੁਪਈਏ ਨਾ ਪਤਾ। ਵਾਹ ਜੀ ਵਾਹ ਜੀ। ਠੀਕ ਹੈ ਜੀ, ਠੀਕ। ਜਿਆਦਾ ਨਿਕਲਣ ਲੱਗਾ ਤੁਹਾਡੇ ਘਰ। ਬਾਬਾ ਜੀ ਇਹ ਘਰ ਸੀ ਲੱਭੂ ਸ਼ੇਖ ਦਾ? ਠੀਕ ਹੈ ਜੀ। ਸੰਜੇ ਚੱਡਾ ਸਰ, ਇਹ ਲੱਭੂ ਸ਼ੇਖ ਦਾ ਘਰ ਸੀ, ਤੇ ਇੱਕ ਗਲੀ ਐ ਸੀ, ਪੱਕੀਆਂ ਹੋਣੀਆਂ ਨੇ, ਤੇ ਇੱਕ ਗਲੀ ਐ ਸੀ। ਹੁਣ ਤੁਹਾਡੇ ਘਰ ਦੀ ਇੱਥੇ ਕੋਈ ਪੱਕੀ ਨਿਸ਼ਾਨਦੇਹੀ ਨਹੀਂ ਕਰ ਸਕਦਾ, ਕਿਉਂਕਿ ਉਸ ਵੇਲੇ ਦੇ ਜਿਹੜੇ ਬਜ਼ੁਰਗ ਨੇ ਉਹ ਨਹੀਂ ਰਹੇ, ਤੇ ਸੋ ਮੈਂ ਤੁਹਾਨੂੰ ਉਹਨਾਂ ਦੇ ਘਰ ਦਾ ਵੀ ਦਿਖਾ ਦਿੱਤਾ ਹੈ। ਇਹ ਕਹਿ ਕੇ ਵੀ ਤੇ ਇਹ ਜੀ ਬਾਬੇ ਲੱਭੂ ਸ਼ੇਖ ਦਾ ਘਰ ਸੀ। ਹਾਂਜੀ ਇਹ ਘਰ, ਹਾਂਜੀ ਬਾਬੇ ਹਾਂਜੀ ਇਹ ਬਾਬੇ ਲੱਭੂ ਸ਼ੇਖ ਦਾ ਘਰ ਸੀ, ਤੇ ਇਹ ਨਾਲ ਬਾਬਾ ਜੀ ਦੱਸ ਰਹੇ ਨੇ ਕਿ ਹੈਦਰ ਸ਼ੇਖ ਸੀ, ਤੇ ਉਹਦੇ ਸਾਹਮਣੇ ਇਹ ਘਰ ਸੀ। ਠੀਕ ਹੈ। ਤੇ ਜਾਂ ਇੱਕ ਇਹ ਗਲੀ ਹੈ ਪੀਰੋ ਚੱਕ ਪਿੰਡ ਦੇ ਵਿੱਚ ਮੈਂ ਮੌਜੂਦ ਜੀ। ਸੰਜੇ ਚੱਡਾ ਸਰ, ਇੱਕ ਇਹ ਗਲੀ ਸੀ। ਓਕੇ ਜੀ। ਇਹ ਜੀ ਹੈ ਪੀਰੋ ਚੱਕ ਦੇ ਵਿੱਚ ਸਕੂਲ, ਦਾ ਪੀਕਸ ਕਾਲਜ ਆਫ ਸਾਇੰਸ।
ਇਹ ਜੀ ਐਂਜਲ ਸਕੂਲ ਸਿਸਟਮ ਤੇ ਇਹ ਥੱਲੇ ਲਿਖਿਆ ਜੀ ਭੁੱਲਰ ਰੋਡ ਪੀਰੋ ਚੱਕ ਤੇ ਇਹ ਜੀ ਪਿੰਡ ਸਾਰਾ ਪੀਰੋ ਚੱਕ। ਇਹ ਜੀ ਗਲੀ, ਉਹ ਸਾਹਮਣੇ ਤੁਹਾਨੂੰ ਇੱਕ ਗੁੰਬਦ ਨਜ਼ਰ ਆ ਰਿਹਾ। ਥੋੜੀ ਦੇਰ ਪਹਿਲੇ ਮੈਂ ਤੁਹਾਨੂੰ ਇਹਦਾ ਵਿਊ ਦਿਖਾਇਆ ਸੀ ਇਸ ਗੁੰਬਦ ਦਾ।